ਪਿੰਡ ਗਿਆ ਤੇ ਦੇਖਿਆ ਤੇ ਅੱਗਾਂ ਲਾਉਣੀਆਂ ਇੱਕ ਦੂਜੇ ਨੂੰ ਸ਼ੁਰੂ ਹੋ ਗਈਆਂ। ਅੱਛਾ। ਅੱਗਾਂ ਲੱਗਣ ਦਾ ਪਿਆ ਲੋਕਾਂ ਦੇ ਮਕਾਨਾਂ ਨੂੰ ਹਰ ਇੱਕ ਨੂੰ। ਉਹ ਜਿਸ ਵੇਲੇ ਲੱਗਣ ਦਾ ਪਿਆ ਤੇ ਅਸੀਂ ਵੀ ਨਾ ਤੇ ਪਿੰਡ ਨੂੰ ਜਾਣਾ। ਉਹ ਦੂਸਰੇ ਤੇ ਮੇਰੇ ਆ ਗਏ। ਮੈਂ ਹੁਣ ਉੱਥੋਂ ਜੋਗਾਂ ਜਾਗਾਂ ਵੀ ਦੱਸਣਾ ਸੀ ਉਹਨਾਂ ਨੂੰ। ਅੱਛਾ। ਫਿਰ ਮੈਂ ਉੱਥੋਂ ਨਾ ਅੰਮ੍ਰਿਤਸਰ ਫਿਰ ਉੱਥੇ ਆਇਆ। ਮੈਂ 5-4 ਦਿਨ ਉੱਥੇ ਨਾ ਘੇਰਿਆ ਗਿਆ। ਘੱਟ ਵੱਧ ਬਹੁਤ ਹੋ ਗਿਆ। ਅੱਛਾ। ਬਹੁਤ ਇੱਕ ਦੂਜੇ ਜੋ ਸੀ ਨਾ ਸਿੱਖ ਬਲਾਦਰੀ। ਹਾਂਜੀ। ਉਹ ਤੇ ਵਿਚਾਰੇ ਚਲੇ ਗਏ। ਚਲੇ ਕਾਹਦੇ ਇਹਨਾਂ ਨੇ ਪਾਣੀ ਦੇ ਵਿੱਚ ਦੀ ਗਏ। ਪਾਣੀ ਬਹੁਤ ਸੀ। ਅੱਛਾ। ਏਡੇ ਅਮੀਰ ਆਦਮੀ ਉਹ ਪਾਣੀ ਦੇ ਵਿੱਚ ਦੀ ਲੰਘ ਕੇ ਨਨਕਾਣੇ ਸਾਹਿਬ ਨੂੰ ਜਾਂਦੇ। ਅੱਛਾ। ਉਹ ਉਧਰ ਨੂੰ ਗਏ। ਅਸੀਂ ਜਿੰਨਾ ਵੀ ਸਾਡੇ ਕੋਲ ਹੋਇਆ ਅਸੀਂ ਭਲਾ ਕੀਤਾ। ਉਹ ਵੇਲਾ ਚੇਤੇ ਆਂਦਾ ਬੱਲੇ ਉਹ ਹੁਣ ਤਾਂ ਕੋਈ ਗੰਨਾ ਭੰਨੇ ਤੇ ਬੰਦੇ ਨੂੰ ਮਾਰਦੇ ਨੇ। ਅੱਛਾ। ਤੇ ਅਸੀਂ ਕਮਾਦਾਂ ਦੇ ਕਮਾਦ ਵੱਟ ਕੇ ਪਾਉਂਦੇ। ਕੋਈ ਕੁਛ ਨਹੀਂ ਕਹਿੰਦਾ। ਉਹ ਪੰਡਤ ਨੂੰ ਜਾ ਕੇ ਆਵਾਜ਼ ਮਾਰੀ। ਉਹਨੂੰ ਦੱਸਿਆ ਆਹ ਗੱਲ ਆ ਗੱਲ ਸੁਣ। ਉਹਨੂੰ ਦੱਸਿਆ ਵੀ ਜੇ ਤੂੰ ਜੀ ਕੱਢ ਲੈਣਾ ਤੇ ਠੀਕ ਹੀ। ਜੇ ਇਹਨਾਂ ਨੂੰ ਪਤਾ ਲੱਗ ਗਿਆ ਵੇਖ ਲਾ ਤੂੰ ਅੱਗਾਂ ਕਿਹੜੇ ਟੋਪ ਲੱਗੀਆਂ ਪਲਾਟ 'ਚ ਤੇ ਤੁਸੀਂ। ਉਹ ਫਿਰ ਆਖਣ ਲੱਗਾ ਵੀ ਮੈਨੂੰ ਇਹ ਕੱਢੋ। ਫਿਰ ਇੱਕ ਮੈਂ ਤੇ ਹੋਰ ਸਾਡੇ ਮਾਮੇ ਦਾ ਪੁੱਤਰ ਸੀ। ਇਹ ਨਿਕਲ ਆਏ। ਅਸੀਂ ਜਨਾਬ ਤੇ ਤੁਹਾਡਾ ਪਰਿਵਾਰ ਅੱਧਾ ਉੱਥੇ ਰਹਿ ਗਿਆ? ਸਾਰਾ ਹੀ ਕਿ ਰਹਿ ਗਿਆ। ਉਹਨਾਂ 'ਚ ਕੌਣ ਉੱਥੇ ਰਹਿ ਗਏ? ਮੈਂ ਤੁਹਾਨੂੰ ਕਿੰਨੇ ਕੁ ਦੱਸਾਂ 6-7 ਮੀਆਂ ਘਰ ਸੀ। ਅੱਛਾ। ਨਾਂ ਲਓ ਨਾ ਉਹਨਾਂ ਦੇ। ਸ਼ੇਰੂ ਰੱਖਾ ਨੈਤ ਹੋ ਗਈ। ਅੱਛਾ। ਫਿਰ ਪੰਜਾਬ ਦੀ ਵੰਡ ਨੂੰ ਲਗਭਗ 72 ਵਰ੍ਹੇ ਹੋ ਚੁੱਕੇ ਨੇ, ਜਿਸ ਨੂੰ ਅੱਜ ਕੱਲ੍ਹ ਦੀ ਪੀੜ੍ਹੀ ਆਜ਼ਾਦੀ ਵੀ ਕਹਿੰਦੀ ਹੈ। ਲੇਕਿਨ ਇਸੇ ਹੀ ਆਜ਼ਾਦੀ ਨੂੰ ਇਹ ਬਜ਼ੁਰਗ ਵੰਡ ਬਟਵਾਰਾ ਗਦਰ ਕਹਿੰਦੇ ਨੇ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ ਔਰ ਅਸੀਂ ਇਸ ਵੇਲੇ ਬੈਠੇ ਹਾਂ ਸ਼ੇਖੂਪੁਰੇ ਦੇ ਇੱਕ ਪਿੰਡ ਦੇ ਵਿੱਚ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਪੰਜਾਬੀ ਲਹਿਰ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਇਸ ਬਜ਼ੁਰਗ ਨਾਲ, ਇਹਨਾਂ ਬਜ਼ੁਰਗਾਂ ਨਾਲ ਜੋ ਉਸ ਵੇਲੇ ਵਤਨੋਂ ਬੇਵਤਨ ਹੋਏ, ਇਹਨਾਂ ਦਾ ਉਸ ਵੇਲੇ ਦਾ ਹਾਲ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਸਲਾਮ ਵਾਲੇਕੁਮ। ਸਤਿ ਸ਼੍ਰੀ ਅਕਾਲ ਬਾਬਾ ਜੀ। ਬਾਬਾ ਜੀ ਕੀ ਹਾਲ ਨੇ? ਠੀਕ ਹੋ? ਬਸ ਠੀਕ ਹੈ। ਤਬੀਅਤ ਸੇ ਠੀਕ ਜੇ? ਬਾਬਾ ਜੀ ਕੀ ਨਾਂ ਜੇ ਤੁਹਾਡਾ? ਮੇਰਾ ਨਾਮ ਇਕਬਾਲ। ਇਕਬਾਲ। ਇਕਬਾਲ ਮਸੀਹ। ਹਾਂਜੀ। ਤੁਸੀਂ ਕ੍ਰਿਸਚੀਅਨ ਹੋ? ਹਾਂਜੀ। ਤੇ ਤੁਹਾਡੇ ਵਾਲਦ ਸਾਹਿਬ ਦਾ? ਕੈਸਰ ਮਸੀਹ। ਤੇ ਬਜ਼ੁਰਗੋ ਤੁਸੀਂ ਚੜ੍ਹਦੇ ਪੰਜਾਬ ਤੋਂ ਆਏ ਹੋ ਜਾਂ ਇਸੇ ਪਿੰਡ ਦੇ ਵਾਸੀ ਹੋ? ਵਾਸੀ ਅਸੀਂ ਇੱਥੋਂ ਦੇ ਹਾਂ। ਅੱਛਾ। ਸਾਡਾ ਬਾਪ ਆਇਆ ਸੀ। ਅੱਛਾ। ਇੱਥੇ ਵਾਲਦ ਸਾਹਿਬ ਤੁਹਾਡੇ ਆਏ ਸੀ। ਵਾਲਦ ਸਾਹਿਬ। ਤੁਹਾਡੇ ਇਸ ਵੇਲੇ ਕਿੰਨੀ ਕੁ ਉਮਰ ਹੈਗੀ ਹੈ? ਤੁਸੀਂ ਹਿਸਾਬ ਲਾ ਲਓ। ਮੈਂ ਤਾਂ 100 ਨੂੰ ਪੜਿਆ ਪਿਆ। 100 ਨੂੰ ਪੜੇ ਪਏ ਹੋ? ਵਾਹ ਜੀ ਵਾਹ, ਰੱਬ ਸੋਹਣਾ ਤੁਹਾਡੀ ਹਯਾਤੀ ਕਰੇ। ਤੇ ਉੱਥੇ ਤੁਹਾਡਾ ਕਿਹੜਾ ਪਿੰਡ ਸੀਗਾ? ਸ਼ਾਹਪੁਰ ਡੋਗਰਾ। ਸ਼ਾਹਪੁਰ ਡੋਗਰਾ। ਜ਼ਿਲ੍ਹਾ ਵੀ ਅੰਮ੍ਰਿਤਸਰ। ਅੰਮ੍ਰਿਤਸਰ। ਠੀਕ ਠੀਕ। ਤੇ ਜਿਹੜਾ ਸ਼ਾਹਪੁਰ ਡੋਗਰਾ ਸੀ, ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀ, ਤੁਹਾਨੂੰ ਨਾਮ ਚੇਤੇ? ਕੜਿਆਲ ਸੀ। ਕੜਿਆਲ ਹੋ ਗਿਆ। ਹਾਂਜੀ। ਭਲੇ ਪਿੰਡੋਂ ਅਸੀਂ ਉਤਰਦੇ ਹਾਂ। ਅੱਛਾ। ਤੇ ਕੜਿਆਲ ਅਸੀਂ ਜਾਂਦੇ। ਅੱਛਾ। ਕੜਿਆਲ ਨੂੰ ਅੱਗੇ ਜਿਹੜਾ ਸੀ ਤੇ ਸ਼ਾਹਪੁਰ ਡੋਗਰਾ ਸੀ। ਅੱਛਾ, ਜਿਹੜਾ ਤੁਹਾਡਾ ਪਿੰਡ ਸੀਗਾ ਇਹਦੇ ਵਿੱਚ ਕੋਈ ਆਪਣੇ ਸਰਦਾਰ ਲੋਕ ਜਾਂ ਮੁਸਲਮਾਨ ਵੀਰ ਜਾਂ ਤੁਹਾਡੇ ਕ੍ਰਿਸਚਨ ਦੇ ਕਿੰਨੇ ਕਿੰਨੇ ਘਰ ਸੀਗੇ? ਉਹ ਘਰ ਤੇ ਬਹੁਤ ਸਨ। ਅੱਛਾ, ਵੱਡਾ ਪਿੰਡ ਸੀਗਾ। ਹਾਂਜੀ।
ਤੇ ਬਹੁਤੇ ਸਾਡੇ ਮਰਾਸੀ ਸਨ। ਮਰਾਸੀ ਸਨ, ਅੱਛਾ ਮਤਲਬ ਸੰਗੀਤ ਵਜਾਉਣ ਵਾਲੇ ਤੇ ਅੱਛਾ। ਅਸੀਂ ਤੇ ਇੱਥੇ ਇਸ ਤਰ੍ਹਾਂ ਹੀ ਮਤਲਬ ਪੈਦਾ ਤੇ ਅਸੀਂ ਛੋਟੇ ਸਾਂ ਜਦੋਂ ਸਾਨੂੰ ਉਹਨਾਂ ਦਾ ਪਤਾ ਲੱਗਾ। ਅੱਛਾ, ਤੇ ਜਾਂਦੇ ਰਹੇ। ਗਦਰ ਦੇ ਵਿੱਚ ਵੀ ਮੈਂ ਉੱਥੇ ਰਿਹਾ। ਗਦਰ ਦੇ ਵਿੱਚ ਵੀ ਤੁਸੀਂ ਉੱਥੇ ਰਹੇ? ਤੁਹਾਡਾ ਜਨਮ ਵੀ ਉੱਥੇ ਹੀ ਹੋਇਆ ਸੀ? ਨਹੀਂ ਯਾਰ, ਮੈਂ ਇੱਥੇ ਹੋਇਆ। ਇਸ ਪਿੰਡ 'ਚ ਹੋਇਆ? ਇਸ ਪਿੰਡ ਦਾ ਕੀ ਨਾਂ ਹੈ ਤੁਹਾਡਾ? ਨਿਹਾਲੇ ਦਾ ਵਾੜਾ। ਨਿਹਾਲੇ ਦਾ ਵਾੜਾ। ਉਹ ਸਾਡਾ ਨਾਨਾ ਲੱਗਦਾ ਸੀ। ਤੁਹਾਡਾ ਨਾਨਾ ਲੱਗਦਾ ਸੀ, ਉਹ ਠੀਕ। ਜਿਸ ਵੇਲੇ ਨਾ ਉਹ ਜਿੱਥੇ ਜਿੱਥੇ ਬੈਠੇ ਨਾ, ਇਹ ਵੀ ਮਾਨ ਵਾਲੇ ਦਾ ਸੀ, ਪਿਛਲੇ ਮਾਨ ਵਾਲੇ ਦਾ। ਅੱਛਾ। ਸਰਦਾਰ ਵੀ ਜਿਹੜਾ ਸੀ ਉਹ ਵੀ ਪਿਛਲੇ ਮਾਨ ਵਾਲੇ ਦਾ ਸੀ। ਅੱਛਾ। ਇੱਥੇ ਉਹਨੂੰ ਆ ਬੁਰਜੀ ਜਿਹੜੀ ਸੀ ਨਾ 12 ਕੋਹਾਂ ਦੀ 4 ਚਫੇਰੇ, ਅੱਛਾ, ਇਹ ਉਹਨੂੰ ਮਿਲੀ ਸੀ। ਤੁਹਾਡੇ ਦਾਦੇ ਨੂੰ? ਸਰਦਾਰ ਨੂੰ, ਨਿਹਾਲ ਨੂੰ। ਹਾਂਜੀ, ਅੱਛਾ। ਉਹ ਨਿਹਾਲ ਸੀ। ਹੂੰ। ਉਹਨੂੰ ਮਿਲੀ ਸੀ। ਅੱਛਾ। ਉਹਨੇ ਫਿਰ ਇਸ ਤਰ੍ਹਾਂ ਜਾ ਕੇ ਤੇ ਉਹ ਨਾਨਾ ਸਾਡਾ ਜਿਹੜਾ ਸੀ ਨਾ, ਉਹ ਉੱਥੋਂ ਦਾ ਸੀ। ਅੱਛਾ। ਉਹਨੂੰ ਨਾਲ ਲਿਆਇਆ ਸੀ ਤੇ ਇੱਥੇ ਆਣ ਕੇ ਤੇ ਤੂੰ ਵਾਈ ਬੀਟੀ ਨਾ ਠੀਕ ਕਰਾ ਕਰੋ। ਸਹੀ। ਇਹਨਾਂ ਪੈਲੀਆਂ ਦੇ ਵਿੱਚ ਬਾਗ ਸੀ ਬੜਾ ਵੱਡਾ। ਉਸ ਮੌਕੇ ਅੱਛਾ। ਜਿਸ ਵੇਲੇ ਉਹ ਸਰਦਾਰ ਕੁਛ 5 ਮਰਬੇ ਜਿਹੜੇ ਸਨ ਉਹਦੇ ਨਾਂ ਸੀ। ਹਾਂਜੀ, ਗੌਰਮੈਂਟ ਨੇ ਕੀਤੇ। ਅੱਛਾ। ਉਹਦਾ ਪੁੱਤਰ ਕੋਈ ਨਹੀਂ ਸੀ, ਇੱਕੋ ਪੁੱਤਰ ਸੀ। ਉਹ ਇੱਥੋਂ ਆਉਣ ਲੱਗਿਆ ਤੇ ਉਹ ਧੱਗੇ ਨੇ ਨਾ ਚੁੱਕ ਲਿਆ, ਫੌਤ ਹੋ ਗਿਆ। ਅੱਛਾ। ਉਸ ਤੋਂ ਪਿੱਛੇ ਉਹ ਫਿਰ ਸਾਡੀ ਮਾਂ ਨੂੰ ਤੇ ਸਾਡੇ ਉਹ ਲਿਆਇਆ ਬਾਪ ਨੂੰ ਤੇ ਤੁਸੀਂ ਉੱਥੇ ਚੱਲੋ। ਅੱਛਾ। ਉਹ ਸਕੀ ਪਤਰੀ ਸੀ। ਅੱਛਾ। ਉਹ ਫਿਰ ਅਸੀਂ ਇੱਥੇ ਆਏ ਉਦੋਂ। ਤੇ ਇੱਥੇ ਜਦੋਂ ਆਣ ਕੇ ਤੇ ਫਿਰ ਅਸੀਂ ਕਰਦੇ ਰਹੇ ਕੰਮ ਧੰਦਾ। ਤੇ ਖੁਦਾ ਦੀ ਮਿਹਰਬਾਨੀ ਐਸੀ ਹੋਈ ਵੀ ਜਾਲਾ ਹੋ ਗਿਆ। ਅਸੀਂ ਉੱਥੇ ਮਿਲਣ ਵਾਸਤੇ ਗਏ। ਅੱਛਾ। ਪੂਰਬ ਅਸੀਂ ਆ ਜਿਹੜਾ ਨਾ ਸੋਮਰਬਾ ਦਾ ਪੂਰਬ ਸੀ। ਅੱਛਾ। ਸਰਦਾਰ ਦਾ ਸੋਮਰਬਾ ਉੱਥੇ ਸੀ। ਆ ਕੇ ਸਰਦਾਰ ਸਾਹਿਬ ਉਦੋਂ ਮੁੰਜੀ ਨਹੀਂ ਸੀ ਇੱਧਰ ਲੱਗਦੀ। ਆ ਕੇ ਵੀ ਅਸਾਂ ਮੁੰਜੀ ਲਾਉਣੀ, ਉਹ ਆਖਣ ਲੱਗਾ ਤੁਹਾਡੇ ਕੋਲ ਨਹੀਂ, ਜਾ ਕੇ ਤੁਸੀਂ ਲਾਓ। ਅਸੀਂ ਫਿਰ ਉੱਥੇ ਖੜੀਆਂ ਜੋਗਾ। ਅੱਛਾ। ਅੱਛਾ, ਇਹ ਜਿਹੜਾ ਨਿਹਾਲ ਸੀ ਇਹ ਸਰਦਾਰ ਸੀ? ਨਿਹਾਲਾ ਇਹ ਤੇ ਈਸਾਈ ਸੀ, ਕ੍ਰਿਸਚੀਅਨ ਸੀ। ਠੀਕ ਹੋ ਗਿਆ। ਇਹ ਈਸਾਈ ਸੀ। ਉਂਝ ਜਿਹੜਾ ਨੋ ਨਿਹਾਲ ਸਿੰਘ ਵੀ ਇਹਨਾਂ ਦਾ ਪੋਤਰਾ ਸਮਝ ਲਓ ਜਾਂ ਕਿਸ ਤਰ੍ਹਾਂ ਸਰਦਾਰ ਦਾ। ਅੱਛਾ। ਅੱਛਾ। ਹਾਂਜੀ। ਉਹਨਾਂ ਫਿਰ 5 ਭਰਾ ਸਨ। ਉਹਨਾਂ ਅੱਡੋ ਅੱਡੀ ਪੱਤੀਆਂ ਵੰਡੀਆਂ ਇੱਥੇ। ਅੱਛਾ। ਹਾਂਜੀ। ਇਹ ਫਿਰ ਆਪੋ ਆਪਣੀ ਤਰੱਕੀ ਹੈ ਨਾ। ਸਰਦਾਰ ਜੋਗਿੰਦਰ ਸਿੰਘ ਜਿਹੜਾ ਸੀ ਨਾ ਜ਼ਮੀਨ ਦਾ ਮਾਲਕ, ਇਹਨੇ 100 ਮਰਬਾ ਉੱਥੇ ਲਿਆ ਸੀ ਪੂਰਬ ਦਾਸ ਦੇ ਕੋਲ। ਅੱਛਾ। ਇਹ ਆਖਣ ਲੱਗਾ ਵੀ ਤੁਹਾਡੇ ਆਪਣੀ ਜ਼ਮੀਨ ਹੈ, ਜਾ ਕੇ ਉੱਥੇ ਤੁਸੀਂ ਪਾਓ। ਅੱਛਾ। ਪ੍ਰੇਮ ਪਿਆਰ ਜੋ ਵੀ ਹੈ ਸੀ ਨਾ ਇਹਨਾਂ ਲੋਕਾਂ ਨਾਲੋਂ, ਅਗਲਿਆਂ ਪਿੰਡਾਂ ਨਾਲੋਂ ਸਾਡੇ ਨਾਲ ਜ਼ਿਆਦਾ ਸੀ। ਅੱਛਾ। ਹਾਂਜੀ, ਬਾਬੇ ਨਿਹਾਲੇ ਨਾਲ ਜ਼ਿਆਦਾ ਸੀ। ਅੱਛਾ। ਉਹਨਾਂ ਦਾ ਪਿੰਡ ਦਾ ਸੀ। ਇੱਕ ਉਹ ਮੁਨਸ਼ੀ ਵੀ ਰਿਹਾ, ਇੱਕ ਉਹਨੇ ਜੋ ਕੁਛ ਵੀ ਹੈ ਸੀ ਉਹ ਫੇਵਰ ਇਹਨਾਂ ਦੀ ਕਰਦਾ ਸੀ। ਠੀਕ ਹੈ। ਫਿਰ ਉਹਨੇ ਐਸਾ ਕੀਤਾ ਵੀ ਇਹ ਜ਼ਮੀਨ ਜਿਹੜੀ ਸੀ ਨਾ, ਜਿਸ ਵੇਲੇ ਉਹ ਫੌਤ ਹੋ ਗਿਆ ਨਾ, ਅੱਛਾ, ਉਹ ਆਖਣ ਲੱਗਾ ਵੀ ਮੈਂ ਬਾਪੂ ਜੀ ਤੁਹਾਨੂੰ ਹੁਣ ਵਾਹੀ ਨਹੀਂ ਕਰਨ ਦੇਣੀ, ਨਾ ਉਹ ਕਿਸ ਤਰ੍ਹਾਂ ਤੁਸੀਂ ਇਹ ਸਾਰੇ 100 ਮਰਬੇ ਦੇ ਨਾ ਮਾਲਕ ਹੋ, ਤੁਸੀਂ ਜਾ ਕੇ ਤੇ ਇਹ ਕਰੋ। ਅੱਛਾ। ਫਿਰ ਉਹਦੇ ਕੋਲ ਦਿਲ ਦੇ ਵਿੱਚ ਆਈ, ਉਹਨੇ ਉਹ ਜ਼ਮੀਨ ਜਿਹੜੀ ਸੀ ਨਾ, ਦਰਖਤ ਜਿਹੜੇ ਸਨ ਨਾ, ਬਾਗ ਉਹ ਪਿੰਡੋਂ ਤੱਕ ਸੀ, ਇਹ ਵਡਾਉਣਾ ਸ਼ੁਰੂ ਕਰ ਦਿੱਤੇ। ਟਾਹਲੀਆਂ ਹਨ ਬੜੀ ਬੜੀਆਂ ਤੇ ਬਹੁਤ ਇਹ ਬਾਗ ਸੀ, ਫਲਾਈਆਂ ਸਨ ਹਰ ਇੱਕ ਚੀਜ਼। ਅੱਛਾ। ਉਹ ਫਿਰ ਵਡਾਉਣੇ ਸ਼ੁਰੂ ਕਰ ਦਿੱਤੇ। ਫਿਰ ਉਹ ਇਹਦੇ ਨਾਲ ਨਾਰਾਜ਼ ਹੋ ਕੇ ਤੇ ਉਹ ਚਲਾ ਗਿਆ। ਜਿਸ ਵੇਲੇ ਆਖਣ ਲੱਗਾ ਵੀ ਹੁਣ ਮੈਂ ਜ਼ਮੀਨ ਨਹੀਂ, 12 ਸਾਲ ਉਹਨੇ ਜ਼ਮੀਨ ਨਹੀਂ ਦਿੱਤੀ। 12 ਸਾਲ ਤੋਂ ਪਿੱਛੋਂ ਜਦੋਂ ਉਹਦੇ ਨਾਂ ਹੋਏ ਨਾ, ਇਹਦਾ ਧੀ ਪੁੱਤਰ ਕੋਈ ਨਹੀਂ, ਸਾਡੇ ਕੋਲ ਹੀ ਇਹਨਾਂ ਲਈ ਸੀ ਤੇ ਸਾਨੂੰ ਇਹਨਾਂ ਦੇ ਦਿੱਤੀ। ਅੱਛਾ। ਫਿਰ ਇਹ ਨਾ ਨਾਰਾਜ਼ ਹੋ ਕੇ ਤੇ ਚਲਾ ਗਿਆ। ਅੱਛਾ। ਇਹ ਸਾਡਾ ਮਾਂ ਪਿਓ ਵੀ ਨਾਲ ਹੀ ਜਾਣਾ ਸੀ। ਇਹ ਚਲੇ ਗਏ ਇੱਧਰ ਰਤੀਆਂ ਪਿੰਡ। ਅੱਛਾ। ਉੱਥੇ ਚਲੇ ਗਏ। ਇਹ ਫਿਰ ਜਿਸ ਵੇਲੇ ਇਹ ਹੋਇਆ ਨਾ ਤੇ ਇੱਥੇ ਕੋਈ ਸ਼ਾਦੀ ਸੀ। ਅੱਛਾ। ਉਹ ਫਿਰ ਇਹ ਸ਼ਾਦੀ ਜਿਸ ਵੇਲੇ ਹੋਏ ਨਾ ਤੇ ਇਕੱਠੇ ਹੋਏ ਤੇ ਉਸ ਮੌਕੇ ਉਹਨਾਂ ਆਖਿਆ
ਤੂੰ ਸਾਡੇ ਵਿੱਚ ਨਹੀਂ ਬਹਿ ਸਕਦਾ, ਸ਼ਰਾਬਾਂ ਸ਼ਰੂਬਾਂ ਤੇ ਪੀਂਦੇ ਆ। ਅੱਛਾ। ਉਹ ਤੂੰ ਉਹਨੂੰ ਉੱਥੋਂ ਪਿੰਡੋਂ ਲਿਆ ਕੇ ਹੂੰ ਤੇ ਇੱਥੇ ਤੇ ਕੀ ਤੇਰੇ ਕੋ ਇੰਨੇ ਮਰੱਬੇ ਤੇ ਆ ਜਾਂਦੇ, ਤੂੰ 5 ਮਰੱਬਿਆਂ ਬਦਲੇ। ਹੂੰ ਹਾਂਜੀ। ਇਹ ਫਿਰ ਉਹਨੇ ਨਾ ਉੱਥੇ ਜੀਜਾ ਵੀ ਸਨ, ਹੂੰ ਉਹਨੇ ਆਖਿਆ ਵੀ ਉਹਨੇ ਫਿਰ ਲੱਭਣਾ ਸ਼ੁਰੂ ਕਰ ਦਿੱਤਾ। ਅੱਛਾ। ਇਹਨਾਂ ਨੂੰ ਰੱਤੀ ਪਿੰਡ ਸੰਗਲੇ ਦੇ ਲਾਗੇ, ਹੂੰ ਉੱਥੋਂ ਜਾ ਕੇ ਇਹਨੂੰ ਲਿਆਇਆ। ਹੂੰ ਉਹਨਾਂ ਪਰਾਂ ਵੀ ਤੂੰ ਆਣ ਕੇ ਨਾ ਆਹ ਪੈਲੀਆਂ ਜਿਹੜੀਆਂ ਸੀ ਨਾ, ਇਹ ਤੂੰ ਆਪਣੇ ਕੋਲ ਰੱਖ। ਅੱਛਾ। ਇਹ ਕੋਈ ਤੇਰਾ ਧੀ ਪੁੱਤਰ ਹੈ ਤੇ ਵਿਆਹੁਣ ਵਾਲਾ ਤੇ ਮੈਂ ਵਿਆਹ ਦੇਣ। ਹੂੰ ਤੇ ਇਹ ਜੋ ਕੋਈ ਹੋਰ ਸਾਂਭੇਗਾ। ਇਹ ਫਿਰ ਉਹ ਰੱਖੀ ਰੁੱਖੀਆਂ ਫਿਰ ਨਾਲ ਦੂਸਰੇ ਵੀ ਆਉਂਦੇ ਹੁੰਦੇ। ਅੱਛਾ। ਅੱਛਾ, ਤੁਹਾਡਾ ਜਨਮ ਜਿਹੜਾ ਹੈ ਉਹ ਇਸ ਪਿੰਡ ਦਾ ਹੈ ਜੀ। ਇਸ ਅੱਛਾ, ਇਸ ਪਿੰਡ ਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਲਾਗੇ ਜੀ ਕਾਲੂ ਦਾ ਵਾੜਾ, ਜਿਵੇਂ ਜਿਵੇਂ ਕੋਈ ਬੈਠਾ। ਹਾਂ, ਕਾਲੂ ਦਾ ਵਾੜਾ, ਆ ਭਾਈਆਂ ਦਾ ਡੇਰਾ, ਪਾਈਆਂ ਦਾ ਡੇਰਾ ਹੋ ਗਿਆ, ਰੋੜਾ ਵਾਲੀ, ਰੋੜਾਂ ਵਾਲੀ, ਟੂਲਾ ਵਾਲੀ, ਹੂੰ ਮਿਰਜ਼ਾਪੁਰ, ਸਹੀ। ਜਿਵੇਂ ਜਿਵੇਂ ਪੱਤੀਆਂ ਦੇ ਉਹਨਾਂ ਦੇ ਜਾਂਦੇ ਸਨ। ਅੱਛਾ, ਤੁਸੀਂ ਉੱਥੇ ਵੰਡ ਵੇਲੇ ਤੁਸੀਂ ਉੱਥੇ ਕਿਸ ਤਰ੍ਹਾਂ ਚੜ੍ਹਦੇ ਪੰਜਾਬ ਕਿਸ ਤਰ੍ਹਾਂ ਚਲੇ ਗਏ? ਕਦੋਂ? ਉਧਰ ਕਿਸ ਤਰ੍ਹਾਂ ਚਲੇ ਗਏ ਉਸ ਪੰਜਾਬ 'ਚ ਜਦੋਂ 47 ਵਾਪਰਿਆ, ਗਦਰ ਹੋਇਆ? ਹਾਂਜੀ। ਤੁਸੀਂ ਉੱਥੇ ਕਿਸ ਤਰ੍ਹਾਂ ਸੀਗੇ? ਉੱਥੇ ਹੈਗੀ ਨਾ ਪੂਰਬ ਮੂੰਜੀ ਲਾਈ ਸੀ। ਪੂਰਬ ਵਿੱਚ ਮੂੰਜੀ ਲਾਈ ਸੀ। ਅੱਛਾ। ਮੇਰਾ ਮਾਂ ਭਾਈ ਹਰ ਇੱਕ ਗਏ ਉਧਰ। ਉਧਰ ਚਲੇ ਗਏ। ਕਿੰਨੇ ਵਰੇ ਪਹਿਲੇ ਗਏ? ਵੰਡ ਤੋਂ ਕਿੰਨੇ ਚਿਰ ਪਹਿਲੇ ਗਏ? ਉਹ ਸਾਨੂੰ ਤੇ ਪਹਿਲਾਂ ਨਹੀਂ ਆਉਂਦੇ ਜਾਂਦੇ ਆਉਂਦੇ ਰਹੇ ਹਾਂ। ਅੱਛਾ। ਇਹ ਜਦੋਂ ਗਏ ਨਾ ਗਦਰ, ਅੱਛਾ। ਜਦੋਂ ਅਸੀਂ ਅੰਮ੍ਰਿਤਸਰ ਨਾ ਪਹੁੰਚੇ ਨਾ ਰਾਤ, ਅੱਛਾ। ਅੰਮ੍ਰਿਤਸਰ ਰਾਣੀ ਸਾਹਿਬ ਦੀ ਵੇਲੀ, ਅੱਛਾ। ਤੇ ਸਵੇਰੇ ਅਸੀਂ ਬਹਿਣ ਲੱਗੇ ਆਪਣੇ ਪਿੰਡ ਨੂੰ, ਉਧਰ ਸ਼ਾਹਪੁਰ ਡੋਗਰਾ, ਸ਼ਾਹਪੁਰ ਡੋਗਰਾ। ਅੱਛਾ। ਉੱਥੇ ਅਸੀਂ ਬਹਿਣ ਲੱਗੇ ਤੇ ਉੱਥੇ ਨਾ ਅਖਬਾਰਾਂ ਵਰਤਾਉਂਦੇ ਫਿਰਨ ਵੀ ਇੱਧਰ ਬਣ ਗਿਆ ਇੰਡੀਆ ਤੇ ਉਧਰ ਬਣ ਗਿਆ ਹੈ ਪਾਕਿਸਤਾਨ। ਲਾਹੌਰ ਪਾਕਿਸਤਾਨ ਦੇ ਵਿੱਚ ਚਲਾ ਗਿਆ ਤੇ ਅਸਾਂ ਕੋਈ ਨਾ ਕੀਤਾ। ਅੱਛਾ। ਚਲੇ ਗਏ ਸੀ ਹੂੰ ਪਿੰਡ ਗਏ ਤੇ ਦੇਖਿਆ ਤੇ ਅੱਗਾਂ ਲਾਉਣੀਆਂ ਇੱਕ ਦੂਜੇ ਨੂੰ ਸ਼ੁਰੂ ਹੋ ਗਈਆਂ। ਅੱਛਾ। ਅੱਗਾਂ ਲੱਗਣ ਦਾ ਪਿਆ ਹੂੰ ਲੋਕਾਂ ਦੇ ਮਕਾਨਾਂ ਨੂੰ, ਹਰ ਇੱਕ ਨੂੰ। ਹੂੰ ਉਹ ਜਿਸ ਵੇਲੇ ਲੱਗਣ ਦਾ ਪਿਆ ਤੇ ਅਸੀਂ ਵੀ ਨਾ ਵੀ ਪਿੰਡ ਨੂੰ ਜਾਣਾ। ਹੂੰ ਉਹ ਦੂਸਰੇ ਤੇ ਮੇਰੇ ਆ ਗਏ। ਮੈਂ ਹੁਣ ਉੱਥੋਂ ਜੋਗਾਂ ਜਾਗਾਂ ਵੀ ਦੱਸਣਾ ਸੀ ਉਹਨਾਂ ਨੂੰ। ਅੱਛਾ। ਫਿਰ ਮੈਂ ਉੱਥੋਂ ਨਾ ਅੰਮ੍ਰਿਤਸਰ ਫਿਰ ਉੱਥੇ ਆਇਆ। ਹੂੰ ਮੈਂ 5-4 ਦਿਨ ਉੱਥੇ ਨਾ ਘੇਰਿਆ ਰਿਹਾ। ਅੱਛਾ। ਘੱਟ ਵੱਧ ਬਹੁਤ ਹੋ ਗਿਆ, ਅੱਛਾ। ਬਹੁਤ ਇੱਕ ਦੂਜੇ ਨੂੰ। ਮੈਂ ਫਿਰ ਉੱਥੋਂ ਨਾ ਉਹ ਭਾਈ ਮੇਰਾ ਮਗਰ ਨਸ਼ਾ, ਮੈਂ ਕਿਹਾ ਮੈਂ ਰਾਹ 'ਚ ਮਰ ਜਾਣਾ, ਮੈਂ ਚਲੇ ਜਾਣਾ। ਅੱਗੇ ਅੱਗੇ ਮੈਂ ਗਿਆ, ਨਸ਼ਾ ਤੇ ਪਿੱਛੇ ਉਹ ਨਸ਼ਾ ਹੋਇਆ। ਗੱਡੀ ਉਦੋਂ ਆਉਂਦੀ ਜਾਂਦੀ ਸੀ। ਫਿਰ ਇੱਥੇ ਆਏ। ਅੱਛਾ। ਇੱਥੇ ਵੀ ਬੜੇ ਵਕਤ ਨਾਲ ਆਏ ਆ। ਅੱਗੇ ਛਾਟੇ ਆਣ ਕੇ ਨਾ ਬਹੁਤ ਘੱਟ ਬਦੂ ਗੱਡੀਆਂ ਖਲੋਤੀਆਂ, ਅੱਛਾ। ਇੱਕ ਦੂਜੇ ਨੂੰ ਖਟੋ। ਤੁਸੀਂ ਆਪਣੀ ਅੱਖਾਂ ਨਾਲ ਵੇਖਿਆ? ਹਾਂ ਜੀ। ਕੋਈ ਤੁਹਾਡੇ ਭਰਾ, ਤੁਹਾਡੇ ਕੋਈ ਫੈਮਿਲੀ ਦਾ ਜਾਂ ਤੁਹਾਡੇ ਪਰਿਵਾਰ ਦਾ ਕੋਈ ਜੀ ਦਾ ਨੁਕਸਾਨ ਤੇ ਨਹੀਂ ਹੋਇਆ? ਨਹੀਂ, ਉੱਥੇ ਤੋਂ ਕਾਹਦਾ ਹੋਣਾ ਸੀ। ਸਾਨੂੰ ਤੇ ਇਹ ਸੀ ਵੀ ਤੁਸੀਂ ਨਾ ਕਿਤੇ ਜਾਓ, ਨਾ ਕਿਤੇ ਲੁੱਟੋ, ਨਾ ਕਿਤੇ ਘਰੀ ਬੈਠੇ ਰਹੋ, ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ। ਅੱਛਾ। ਅਸੀਂ ਉੱਥੋਂ ਕੋਈ ਨਹੀਂ ਤੇ ਡੇਰਾ ਉਹਨਾਂ ਦੇ ਅੱਗੇ ਕਿਹੜੀ ਮੁਸ਼ਕਿਲ ਸੀ। ਬੜੇ ਬੜੇ ਪਿੰਡ ਆਉਂਦੇ, ਪਰ ਇੱਥੇ ਜੋ ਸੀ ਨਾ ਸਿੱਖ ਬਲਾਦਰੀ, ਹਾਂਜੀ, ਉਹ ਤੇ ਵਿਚਾਰੇ ਚਲੇ ਗਏ। ਚਲੇ ਕਾਹਦੇ? ਇਹਨਾਂ ਨੇ ਪਾਣੀ ਦੇ ਵਿੱਚ ਦੀ ਗਏ। ਪਾਣੀ ਬਹੁਤ ਸੀ। ਅੱਛਾ। ਏਡੇ ਅਮੀਰ ਆਦਮੀ ਉਹ ਪਾਣੀ ਦੇ ਵਿੱਚ ਦੀ ਲੰਘ ਕੇ ਨਨਕਾਣੇ ਸਾਹਿਬ ਨੂੰ ਜਾਂਦੇ। ਅੱਛਾ। ਉਹ ਉਧਰ ਨੂੰ ਗਏ। ਅਸੀਂ ਜਿੰਨਾ ਵੀ ਸਾਡੇ ਕੋਲ ਹੋਇਆ ਅਸੀਂ ਭਲਾ ਕੀਤਾ ਹੈ। ਸਾਡੇ ਆ ਇੱਥੇ ਆ ਪੈਲੀ ਸੀ ਉਹ, ਅੱਛਾ, ਛਪੜੇ ਦੀ, ਇਹਦੇ ਵਿੱਚ ਇੱਕ ਸਾਡੇ ਇੱਥੇ ਪਟਵਾਰੀ ਲੱਗਾ ਸੀ। ਉਹ ਤੇ ਪਟਵਾਰੀ ਤੇ ਨਿਕਲ ਗਿਆ ਨਾ, ਉਦੋਂ ਮਾਵਾ ਪੁੱਤਰ ਨਹੀਂ ਸੰਭਾਲਦੀਆਂ। ਜਿੱਧਰ ਵੀ ਕਹਾ ਉਹਦੀ ਧੀ ਤੇ ਉਹਦੇ ਦੋਵੇਂ ਪਿਓ ਇਹਦੇ ਵਿੱਚ ਅਸੀਂ ਜਾ ਕੇ ਉਹਨੂੰ ਬਲਮਾ ਬੁਲਮਾ ਹੁੰਦੀਆਂ ਸਨ। ਅੱਛਾ। ਉਹ ਅੱਗੇ ਜਾ ਕੇ ਜਹਾਂ ਕਿਹੜੇ ਬਾਗ 'ਚ ਉਹ ਨਿਕਲਿਆ। ਉਹ ਆਖਣ ਲੱਗਾ ਵੀ ਜੇ ਤੁਸੀਂ ਕੋਈ ਐਸਾ ਕਰੋ ਨਾ, ਤੇ ਹੱਥ ਜੋੜਨ ਲੱਗ ਪਿਆ ਵੀ ਮੇਰੀ ਬੱਚੀ ਹੈ ਤੇ ਤੁਹਾਡੇ ਵੀ ਬੱਚੀਆਂ ਵਾਲਿਆ। ਅਸੀਂ ਐਸਾ ਪੇਸ਼ਾ ਸਾਡੇ ਵਿੱਚ ਹੈ ਨਹੀਂ ਸੀ, ਨਾ ਕਿਸੇ ਨੇ ਕੀਤਾ। ਅੱਛਾ। ਕਿ ਸਾਡੀ ਵੀ ਉਹ ਬੱਚੀ ਹੈ।
ਉਹ ਇੰਨੀ ਸਾਰੀ ਉਹਨੂੰ ਪਤਾ ਨਹੀਂ ਕੀ ਸੀ ਜਾਂ ਕੀ ਨਹੀਂ ਸੀ, ਉਹ ਉਹਨਾਂ ਫੜਾਤਾ ਵੀ ਤੁਸੀਂ ਰੱਖ ਲਓ। ਉਹ ਕਿਹਾ ਅਸੀਂ ਨਹੀਂ ਰੱਖਣਾ, ਨਾ ਅਸੀਂ ਇੱਥੇ ਰੱਖ ਸਕਦੇ। ਆ ਜਿਹੜੇ ਪਿੰਡ ਸਨ ਨਾ ਲੇਟਾਂ ਵਾਲੇ ਚਾਰਾਪੁਰ ਆਏ ਮੁਸਲਮਾਨ, ਸਾਨੂੰ ਪੈਂਦੇ ਹਨ, ਤੁਸੀਂ ਇੱਥੇ ਰੱਖਦੇ ਹੋ। ਅੱਛਾ। ਅਸੀਂ ਫਿਰ ਨਾ ਉਹਨਾਂ ਨੂੰ ਆਖਿਆ ਵੀ ਇੱਥੋਂ ਲੰਘ ਜਾਓ ਗੁਰੂਆਂ ਵਾਲੀ, ਉੱਥੇ ਹੋਣੇ ਜੇ ਤੁਸੀਂ ਉੱਥੇ ਚਲੇ ਜਾਓ। ਅੱਛਾ। ਤੇ ਅਸੀਂ ਤੁਹਾਨੂੰ ਰੱਖ ਨਹੀਂ ਸਕਦੇ। ਅੱਛਾ। ਫਿਰ ਪਰਤ ਕੇ ਆ ਗਏ ਅੱਗੇ। ਹੁਣ ਪਤਾ ਨਹੀਂ ਵੀ ਅਸੀਂ ਆਖਿਆ ਮਾਨਾ ਵਾਲੇ ਨਿਕਲੋ। ਮਾਨਾ ਵਾਲਾ ਵੀ ਉਸ ਮੌਕੇ ਪਹਾੜ ਦੇਖਦਾ ਸੀ। ਅੱਛਾ। ਜਿਹੜਾ ਪੱਤਰ ਵੀ ਸਨ ਉਹ ਵੀ ਵੈਰੀ ਸਨ ਇੱਕ ਦੂਜੇ। ਹਾਂਜੀ। ਤੇ ਇਹ ਲੋਕਾਂ ਨੇ ਉਹਨਾਂ ਦਾ ਖਾ ਪੀ ਕੇ ਵੀ ਇਹ ਫਿਰ ਵੀ ਵੱਢ ਕੱਟ ਕਰਦੇ ਕਰਾਉਂਦੇ ਸਨ। ਅੱਛਾ। ਅਸੀਂ ਤੇ ਫਿਰ ਇੱਥੇ ਦੇ ਇੱਥੇ ਹੀ ਚੁੱਪ ਕਰਕੇ, ਨਾ ਕੋਈ ਬੰਦਾ ਆਉਣਾ ਨਾ ਕੋਈ ਪਰਿੰਦਾ ਆਉਣਾ, ਕੋਠਿਆਂ ਦੇ ਉੱਤੇ ਬਹਿ ਰਹਿਣਾ। ਅੱਛਾ। ਤੇ ਬਹਿ ਕੇ ਤੇ ਫਿਰ ਨਾ ਰੋਂਦਿਆਂ ਦੀ ਜਾਣਾ ਵੀ ਇਹ ਬਣਿਆ ਕੀ ਤੇ ਨਾ ਅਸੀਂ ਨਿਕਲੇ ਬਾਹਰ, ਨਾ ਅਸਾਂ ਕੋਈ ਲੁੱਟ ਮਾਰਾਂ ਕੀਤੀਆਂ, ਨਾ ਅਸਾਂ ਕੋਈ ਐਸਾ। ਤੁਹਾਨੂੰ ਇਰਦ ਗਿਰਦ ਪਿੰਡਾਂ 'ਚ ਪਤਾ ਸੀ ਕਿਹੜੇ ਕਿਹੜੇ ਸਰਦਾਰ ਬੈਠੇ ਸੀ? ਸਰਦਾਰ ਇੱਕੋ ਹੀ ਬੈਠਾ ਸੀ। ਕੀ ਨਾਂ ਸੀ ਉਹਦਾ? ਬੁੱਧ ਸਿੰਘ। ਬੁੱਧ ਸਿੰਘ। ਤੁਹਾਡੇ ਪਿੰਡ 'ਚ ਇੱਕੋ ਮਾਨਾ ਵਾਲੇ 'ਚ? ਮਾਨਾ ਵਾਲੇ 'ਚ। ਉਹਦੀ ਜ਼ਮੀਨ ਸੀ ਇਹ 12 ਕੌਮਾਂ ਦੇ ਵਿੱਚ ਨਾ, ਉਹਦੇ ਇਕੱਲੇ ਦੀ ਸੀ। ਬੁੱਧ ਸਿੰਘ ਕੱਲੇ ਦੀ ਸਾਰੀ ਜ਼ਮੀਨ ਸੀ ਇਹ? ਜ਼ਮੀਨ ਸੀ ਤੇ ਉਹਦੇ ਅੱਗੇ 5 ਪੁੱਤਰ ਸਨ। 5 ਪੁੱਤਰ ਸਨ। ਉਹ ਇਹਨਾਂ ਫਿਰ ਪੱਤੀਆਂ ਵੰਡੀਆਂ। 5 ਪਤੀਆਂ ਮਾਨਾ ਵਾਲੇ ਦੀ ਜਿਹੜੀਆਂ ਕਹਿੰਦੇ ਆ, ਕਿਲਾ ਸ਼ਬਦੇਵ ਸਿੰਘ ਸਾਰੇ ਤੇ ਬਾਕੀ ਜਿਹੜੇ ਇਹ ਇੱਧਰੋਂ ਆ ਚਲਾ ਗਿਆ ਨਾ ਤੂਲਾ ਵਾਲੀ ਤੱਕਰ। ਅੱਛਾ। ਮਿਰਜ਼ਾਪੁਰ ਦੂਜੇ ਤੀਜੇ ਪਾਸੇ ਪਿੰਡ 3-3 ਮੀਲ ਤੱਕ। ਆ ਦੱਸਿਆ ਜਾਂਦਾ ਇਹਨਾਂ ਬਾਰੇ ਕਿ ਇਹਨਾਂ ਦੀ ਆਪਣੀ ਇੱਥੇ ਕੋਰਟ ਕਚਹਿਰੀ ਵੀ ਲੱਗਦੀ ਸੀ। ਉਹ ਬਹੁਤ ਨਹੀਂ ਹੈਗੀ ਵਿਚਾਰੀ। ਹਾਂ, ਹੁਣ ਵੀ ਹੈਗੀ ਹੈ। ਉਹ ਇਸ ਤਰ੍ਹਾਂ ਆ ਜਾਂਦੇ ਨਾ ਤੇ ਕਦੀ ਕਦੀ ਫਿਰ ਇੱਥੇ ਆ ਜਾਣੇ। ਤੇ ਬਹੁਤ ਬੀਬੇ ਬੰਦੇ ਰਹੇ ਨੇ। ਅੱਛਾ। ਉਹ ਐਸੇ ਕਪਾਤਾ ਲੈ ਗਏ। ਅਸੀਂ ਤਾਂ ਸੁਣਿਆ ਇਹਨਾਂ ਬਾਰੇ ਕਿ 6 ਮਹੀਨੇ ਤੱਕ ਕਿਸੇ ਨੂੰ ਜੇਲ੍ਹ ਵੀ ਦੇ ਸਕਦੇ ਸੀ। ਹਾਂਜੀ, ਹਕੀਕਤ ਹੈ। ਬਾਤ ਤਾਂ ਉਹ ਕਰਦੇ ਸਨ ਨਾ, ਮਤਲਬ ਬੰਨਦੇ ਸਨ। ਹਾਂ, ਬਣ ਸਕਦੇ ਸੀ ਕਿਸੇ ਨੂੰ। ਤੇ ਉਹਨਾਂ ਦੇ ਮਤਲਬ ਉਹਨਾਂ ਦੇ ਤੇ ਲੱਖੀ ਸਨ। ਪਰ ਉਹ ਤਾਂ ਨਹੀਂ ਬਈ ਸਾਡੇ ਵਰਗਿਆਂ ਨੂੰ ਜਾਂ ਦੂਜਿਆਂ ਤੇ ਗਿਆ ਨੂੰ। ਅੱਛਾ। ਜਿਹੜੇ ਠੀਕ ਸਨ ਤੇ ਉਦੋਂ ਕਰਦਾ ਵੀ ਕੋਈ ਨਹੀਂ ਸੀ। ਕਰਦਾ ਵੀ ਕੋਈ ਨਹੀਂ। ਜੇ ਕੋ ਕਰਨੀ ਹੈ ਤੇ ਉਹਨੂੰ ਆਖਣਾ ਚੱਲ ਇੱਥੋਂ ਨਿਕਲ ਜਿੰਨੇ। ਸਹੀ। ਉਹ ਨਹੀਂ ਸਨ, ਉਹ ਭਲੇ ਮਾਨਸ ਦੇ ਗਾਹਕ ਸਨ। ਇਹ ਹੁਣ ਅੱਗੇ ਆ ਗਏ ਨੇ ਕਰਮਾਂ ਵਾਲੇ। ਇੱਥੇ ਆ ਪੈਲੀਆਂ ਕਿਸੇ ਦੀਆਂ ਨੇ, ਆ ਕਿਸੇ ਦੀਆਂ ਨੇ, ਕਿਸੇ ਦੀਆਂ। ਅੱਛਾ, ਤੁਸੀਂ ਉਸ ਵੇਲੇ ਵੇਖਦੇ ਸੀ ਜਦੋਂ ਵੰਡ ਨਹੀਂ ਹੋਈ ਸੀ, ਲੋਕਾਂ ਦਾ ਆਪਸ 'ਚ ਕਿੱਦਾਂ ਦਾ ਵਸੇਬ ਸੀਗਾ? ਉਦੋਂ ਤੇ ਬੜਾ ਅੱਛਾ ਸੀ। ਇੱਥੇ ਤੇ ਅਸੀਂ ਤਾਂ ਆਪਣਾ ਇੱਥੋਂ ਦਾ ਵੇਖਣਾ ਸੀ, ਦੂਸਰਿਆਂ ਦਾ ਵੀ। ਜਦੋਂ ਹੈ ਹੀ ਮੈਂ ਤੇਰੇ ਮੁਤਾਦ ਤੇ ਫਿਰ ਮੁਤਾਦ ਹੀ ਰਹਿਣਾ ਸੀ। ਅੱਛਾ। ਉਹ ਜਿਸ ਵੇਲੇ ਇਹ ਹੋ ਗਿਆ ਤੇ ਫਿਰ ਇਹਨਾਂ ਚੋਖਾ ਖਟ ਲੈਣਾ। ਰਹਿ ਇੱਥੇ ਕਿਹੜਾ ਗਿਆ? ਸਾਰੇ ਤੇ ਸਨ ਹਿੰਦੂ, ਸਿੱਖ ਜਾਂ ਦੂਜੇ ਤੇ। ਆ ਵੀ ਸਿੱਖਾਂ ਦਾ ਦੂਸਰਾ ਵੀ ਕੋਈ ਬਿਰਲਾ ਬਿਰਲਾ ਮੁਸਲਮਾਨ ਸੀ। ਤੁਹਾਡੇ ਕੋਈ ਬਚਪਨ ਦੇ ਯਾਰ ਨਹੀਂ ਸੀ ਕੋਈ ਸਰਦਾਰ ਸਿੱਖ ਕੋਈ? ਹੈ ਸੀ? ਕੀ ਨਾਂ ਸੀ ਉਹਨਾਂ ਦੇ? ਬਲਜਿੰਦਰ ਸਿੰਘ। ਬਲਜਿੰਦਰ ਸਿੰਘ। ਹਾਂਜੀ। ਫਿਰ ਉਹ ਦੂਸਰਾ ਗੁਰਿੰਦਰ ਸਿੰਘ, ਇਸ ਤਰ੍ਹਾਂ ਡੋਡੀ ਉਹਨਾਂ ਦਾ ਨਾਂ। ਅੱਛਾ। ਪਤੀਆਂ ਦੇ ਹੁਣ ਉਹ ਕਿੱਥੋਂ ਦੇ ਰਹਿਣ ਵਾਲੇ ਸੀ? ਇੱਥੋਂ ਦੇ ਰਹਿਣ ਵਾਲੇ। ਤੁਹਾਡੇ ਪਿੰਡ ਦੇ? ਨਾ, ਪਿੰਡ ਤੇ ਉਹਨਾਂ ਦਾ ਹੀ ਸੀਗਾ ਪਿੰਡ। ਅੱਛਾ। ਉਹ ਮਾਨਾ ਵਾਲੇ ਰਹਿੰਦੇ ਸਨ। ਮਾਨਾ ਵਾਲੇ ਰਹਿੰਦੇ ਸੀ। ਉਹ 5 ਭਰਾ ਸਨ। ਡੋਡੀ ਉਹਨਾਂ ਨਾਲ ਕੋਠੀਆਂ ਪੂਰਾ ਪਾਈਆਂ। ਅੱਛਾ। ਪਰ ਸਾਡਾ ਤੇ ਤਲਕ ਜਿਹੜਾ ਉਹ ਸਾਨੂੰ ਪਤਾ ਤੇ ਹੈ ਸੀ ਨਾ ਵੀ ਆ ਸਰਦਾਰ ਜਗਜੀਤ ਸਿੰਘ ਆ ਫਲਾਣਾ ਫਲਾਣਾ ਫਲਾਣਾ। ਪਰ ਸਾਡਾ ਤੇ ਹੁਣ ਤਲਕ ਤੁਹਾਡੇ ਨਾਲ ਹੀ ਹੋਣਾ ਸੀ। ਹਾਂਜੀ। ਤੁਹਾਡੇ ਨਾਲ ਵਿਆਹਾਂ ਸ਼ਾਦੀਆਂ ਦੇ ਵਿੱਚ ਕੁਛ ਹੋਣਾ। ਇੱਥੇ ਹੁਣ ਕੋਈ ਵੀ ਵਿਆਹ ਸ਼ਾਦੀ ਹੁੰਦੇ ਰਹੇ ਨੇ ਤੇ ਇਹ ਵੀ ਬਾਹਰ ਜਾ ਕੇ ਨਹੀਂ ਲੈਣਾ। ਦੁੱਧ ਲਓ ਪੱਤੀ ਦੇ ਵਿੱਚ ਐਲਾਨ ਕਰ ਦੇਣਾ। ਅੱਛਾ। ਵੀ ਫਲਾਣੇ ਦੀ ਬੱਚੀਆਂ ਦਾ ਵਿਆਹ ਹੈ। ਅੱਛਾ। ਦੁੱਧ ਉੱਥੇ ਪੜਾਉਣਾ। ਵਾਹ। ਤੇ ਫਿਰ ਅੱਡੋ ਅੱਡੀ ਦੁੱਧ ਲੈ ਕੇ, ਦੁੱਧ ਕਾਫੀ
ਹੋ ਜਾਣਾ। ਅੱਛਾ ਤੁਸੀਂ ਵੀ ਇਸ ਪਿੰਡ ਵਾਲਿਆਂ ਵੀ, ਦੂਜੀਆਂ ਵੀ, ਤੀਜੀਆਂ ਨੂੰ ਵੀ ਕਿ ਅੱਛਾ, ਮਤਲਬ ਉਸ ਵੇਲੇ ਇੰਨੀ ਕਿਸਾਨ ਸੀਗੀ ਕਿ ਦੁੱਧ ਵਾਸਤੇ ਵੀ ਪਿੰਡਾਂ 'ਚ ਐਲਾਨ ਕਰ ਦਿੰਦੇ ਸੀ ਕਿ ਦੁੱਧ ਉੱਥੇ ਪਹੁੰਚਾਣਾ ਹੈ। ਮਾਲਕ ਹੋ ਨਾ ਤੁਸੀਂ, ਅੱਛਾ ਤੁਸੀਂ ਐਲਾਨ ਕਰ ਦੇਣਾ ਵੀ ਉੱਥੇ ਫਲਾਣਾ ਦੁੱਧ। ਅੱਛਾ ਅੱਛਾ ਜੇ ਕੋਈ ਕਿਸੇ ਨੂੰ ਤਕਲੀਫ ਹੋਈ ਹੈ ਤੇ ਗੱਲਿਓਂ ਉਦੋਂ ਗੋੜੇ ਸ਼ੱਕਰ ਹੀ ਜਾਂਦੇ, ਕਣਕ ਲਓ, ਦੁੱਧ ਲਓ, ਕੁਛ ਲਓ, ਉਹ ਕਿਸੇ ਨੂੰ ਐ ਚ ਨਹੀਂ ਸੀ ਲੱਗਦਾ। ਅੱਛਾ, ਨਾ ਨਹੀਂ ਹੁੰਦੀ ਸੀ। ਹਾਂਜੀ, ਤੇ ਉਹ ਮਤਲਬ ਬਹੁਤ ਫੇਵਰ ਕਰਦੇ ਬੇਹੱਦ। ਇਹ ਹੁਣ ਕਰਮ ਵਾਲੇ ਐਸੇ ਅਸੀਂ ਹੁਣ ਕਹਿ ਤਾਂ ਨਹੀਂ ਸਕਦੇ। ਉਹ ਵੇਲਾ ਚੇਤੇ ਆਂਦਾ ਬੱਲੇ ਉਹ ਹੁਣ ਤਾਂ ਕੋਈ ਗੰਨਾ ਭੰਨੇ ਤੇ ਬੰਦੇ ਨੂੰ ਮਾਰਦੇ ਨੇ। ਅੱਛਾ, ਤੇ ਅਸੀਂ ਕਮਾਦਾਂ ਦੇ ਕਮਾਦ ਵੱਢ ਵੱਢ ਕੇ ਪਾਉਂਦੇ। ਕੋਈ ਕੁਛ ਨਹੀਂ ਕਹਿੰਦਾ ਸੀ। ਸਾਨੂੰ ਉਹ ਛਟਾਲੇ ਤੇ 10 ਰੁਪਏ 5 ਰੁਪਏ ਉਹ ਕਨਾਲ ਦੇ ਲਾਉਂਦੇ ਸਨ। ਅੱਛਾ ਛਟਾਲਿਆਂ ਦੇ। ਅੱਛਾ ਜੇ ਕਣਕ ਹੈ ਉਹ ਜਿੰਨੀ ਮਰਜ਼ੀ ਅਸੀਂ ਚਾਰ ਲਈਏ, ਕੋਈ ਚਾਰ ਲੈਂਦੇ ਸਨ, ਕੁਛ ਵੱਢ ਵੁੱਢ ਕੇ ਤੇ ਕਰ ਲੈਣਾ ਸਰਦਾਰ ਸਾਹਿਬ। ਅਸੀਂ ਤੇ ਝੰਬ ਝੁੰਬ ਲੈਣਾ ਜਾਣਾ। ਉਹ ਲੱਖਾਂ ਦੇ ਮਾਲਕ ਸਨ। ਹੁਣ ਇੱਥੇ ਕੋਈ ਐਸਾ ਮਾਲਕ ਨਹੀਂ ਆਇਆ। ਇੱਥੇ ਆਏ ਕੋਈ 10 ਮਰਬੇ ਦਾ ਮਾਲਕ, ਕੋਈ 20 ਮਰਬੇ ਦਾ ਮਾਲਕ, ਕੋਈ ਐਸਾ। ਉਹਦੇ ਅਸੀਂ ਤੇ ਉਹਨਾਂ ਲੋਕਾਂ ਨੂੰ ਪੁਕਾਰਨੇ ਆ। ਅੱਛਾ ਬਈ ਮੀਂਹ ਹਨੇਰੀ ਆ ਗਈ ਸੀ। ਅੱਛਾ, ਅਸੀਂ ਦਰਮਿਆਨ 'ਚ ਬੈਠੇ ਆ ਨਨਕਾਣਾ ਸਾਹਿਬ ਔਰ ਸੱਚਾ ਸੌਦਾ ਦੇ। 47 ਤੋਂ ਪਹਿਲੇ ਵੀ ਕਦੀ ਉੱਥੇ ਗਏ, ਚੱਕਰ ਲੱਗਾ? ਅਸੀਂ ਹਰ ਮੇਲਾ। ਅੱਛਾ, ਤੁਸੀਂ ਗਏ ਹੋ ਨਾ, ਤੇ ਇੱਥੇ ਕਣਕਾਂ ਦੀਆਂ ਕਣਕਾਂ ਉਹਨਾਂ ਗੱਡਿਆਂ ਦੇ ਉੱਤੇ ਖੜੀਆਂ ਨਨਕਾਣਾ ਸਾਹਿਬ। ਨਨਕਾਣਾ ਸਾਹਿਬ। ਵਾਹ। ਫਿਰ ਇੱਥੇ ਆ ਵੱਡੀ ਨਹਿਰ ਜਿਹੜੀ ਹੈ ਨਾ, ਇੱਥੇ ਲੰਗਰ ਲੱਗਾ ਕੋਟਵਾਰ। ਕੋਟਵਾਰ ਦੇ ਵਿੱਚ ਕੋਟਵਾਰ ਬੀਬੀਆਂ ਏਡੀਆਂ ਏਡੀਆਂ ਜਵਾਨਾਂ ਤੇ ਆਸ ਰੁਕਣਾ ਪੱਲੇ ਪਾਵੇਂ ਸਾਡਾ ਲੰਗਰ ਹੀ ਝੂਠਾ ਕਰਤਾ। ਸਾਡਾ ਲੰਗਰ ਹੀ ਉੱਥੋਂ ਗਏ ਵੱਡੀ ਨਹਿਰ ਦੇ ਉੱਤੇ ਨਨਕਾਣੇ ਸਾਹਿਬ ਗੱਡਿਆਂ ਵਾਲਿਆਂ ਖਿਲਾਰੇ। ਬਹੁਤ ਵੱਡਾ ਮੇਲਾ ਲੱਗਦਾ ਸੀ। ਤੇ ਉਸ ਮੌਕੇ ਬਹੁਤ ਕਿਸੇ ਨੂੰ ਕੋਈ ਕਮੀ ਨਹੀਂ ਸੀ ਹੁੰਦੀ। ਅੱਛਾ, ਐਵੇਂ ਮੰਜੇ ਤੇ ਪਿਆ ਰਾਤੀ ਉਹ ਪੁਰਾਣਾ ਵੇਲਾ ਅੱਖਾਂ ਮੂਰੇ ਆ ਜਾਂਦਾ? ਬਹੁਤ ਹਰ ਮੌਕੇ ਆਉਂਦਾ। ਹਰ ਮੌਕੇ ਆਉਂਦਾ। ਅਸੀਂ ਹੁਣ ਇਹ ਜਿਹੜੇ ਨੇ ਇਹ ਬੱਚੇ ਇਹ ਤੇ ਹੁਣ ਦੀ ਪੈਦਾਇਸ਼ ਅਸੀਂ ਤੇ ਸਾਨੂੰ ਤੋਂ ਉਹ ਮੌਕਿਆ ਨਹੀਂ ਨਾ ਵੀ ਜੇ ਕੋਈ ਵੀ ਤਕਲੀਫ ਤਕਲਾਫ ਹੋਣੀ ਤੇ ਵਿਆਹ ਸ਼ਾਦੀ ਹੋਣਾ ਤੇ ਉਹਨਾਂ ਆਖਣਾ ਪੋਟਲ ਦਰਖਤ ਇਹਨਾਂ ਦੇ ਰਹਿਣ ਹੀ ਕੋਈ ਨਹੀਂ ਦਿੱਤਾ। ਬਸ ਚੱਟੀ ਜਾਂਦੇ ਹਨ ਸਭ ਕੁਛ। ਅੱਛਾ, ਸ਼ੁਕਰ ਉਹਦੀ ਜਨਾਬ ਨੂੰ ਵਕਤ ਜਿਹੜਾ ਉਹ ਕੱਢੀ ਕਢਾਈ ਦਾ ਉਹ ਜਾਣ ਵਾਲਾ ਸਾਡਾ ਮਸਲਾ ਨਹੀਂ ਰਿਹਾ। ਅੱਛਾ ਉਧਰ ਜਾਣ ਵਾਲਾ। ਅੱਛਾ, ਉੱਥੇ ਤੁਹਾਡਾ ਕੋਈ ਜੀਵ ਵੀ ਦੱਸ ਰਹੇ ਸੀ, ਤੁਹਾਡੇ ਪੋਤਰੇ ਦੱਸ ਰਹੇ ਸੀ ਕਿ ਉੱਥੇ ਤੁਹਾਡਾ ਕੋਈ ਜੀਵ ਹੀ ਰਹਿ ਗਿਆ ਇੰਡੀਆ 'ਚ? ਇੰਡੀਆ ਦੇ ਵਿੱਚ ਜੀ ਤੇ ਸਾਡੇ ਉਹ ਹੀ ਨੇ, ਸਕੇ ਤੇ ਉਹ ਹੀ ਹੈ। ਇਹ 4 ਭਰਾ ਸਨ। ਤੁਹਾਡੇ ਭਰਾ ਸਨ? ਉਹ ਸਾਡੇ ਚਾਚੇ ਤਾਏ ਜਿਹੜੇ ਸਨ। ਹਾਂਜੀ ਹਾਂਜੀ। ਉਹ ਇੱਧਰ ਸਾਡਾ ਬਾਪ ਹੀ ਆਇਆ। ਅੱਛਾ, ਬਾਪ ਹੀ ਆ, ਉੱਥੇ ਹੀ ਰਹਿ ਗਏ ਬਾਕੀ? ਤੇ ਤੁਹਾਡਾ ਪਰਿਵਾਰ ਅੱਧਾ ਉੱਥੇ ਰਹਿ ਗਿਆ? ਸਾਰਾ ਹੀ ਕਿ ਰਹਿ ਗਿਆ। ਉਹਨਾਂ 'ਚ ਕੌਣ ਕੌਣ ਉੱਥੇ ਰਹਿ ਗਏ? ਮੈਂ ਤੁਹਾਨੂੰ ਕਿੰਨੇ ਕੁ ਦੱਸਾਂ, 6-7 ਮੀਆਂ ਘਰ ਸੀ। ਅੱਛਾ, ਨਾਂ ਲਓ ਨਾ ਉਹਨਾਂ ਦੇ। ਸ਼ੇਖੂ ਸ਼ੇਰੂ ਰੱਖਾ, ਨੈਤ ਹੋ ਗਏ। ਅੱਛਾ, ਹਾਂ ਹਾਂ। ਫਿਰ ਉਹ ਬਹੁਤ ਜਲਾਲ, ਮਤਲਬ ਕਈਆਂ ਦੇ ਨਾਂ ਹੁਣ ਨਹੀਂ ਹੁਣ ਨਾ ਭੁੱਲ ਗਏ ਹੈ। 100 ਸਾਲ ਤੇ 72 ਸਾਲ ਤੇ ਵੰਡ ਨੂੰ ਹੋ ਚੱਲੇ। ਅੱਛਾ, ਜਦੋਂ ਤੁਸੀਂ ਉੱਥੋਂ ਨਿਕਲੇ ਤੁਸੀਂ ਇਕੱਲੇ ਹੀ ਨਿਕਲੇ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀਗਾ? ਜਦੋਂ ਉੱਥੋਂ ਨਿਕਲੇ, ਹਾਂ, ਉਸ ਪਿੰਡ ਚੋਂ ਵੰਡ ਵੇਲੇ ਜਦੋਂ ਤੁਸੀਂ ਨਿਕਲੇ? ਵੰਡ ਵੇਲੇ ਤੇ ਮੈਂ ਨਹੀਂ, ਨਾਲ ਮੇਰੇ ਚਾਚੇ ਦੇ ਪੁੱਤਰ ਵੀ ਸਨ। ਅੱਛਾ, ਨੈਤੋਰੀ ਨਾਲ ਸਨ? ਨਾਲ ਸਨ। ਅਸੀਂ ਆਏ ਅੰਮ੍ਰਿਤਸਰ ਆਏ? ਅੰਮ੍ਰਿਤਸਰ ਤੇ ਅੱਗੇ ਅੱਗਾਂ ਲੱਗੀਆਂ ਤੇ ਬਹੁਤ, ਮੈਂ 5-4 ਦਿਨ ਉੱਥੇ ਘੇਰਿਆ ਰਿਹਾ। ਘਿਰੇ ਰਹੇ ਹੋ ਤੁਸੀਂ? ਅੱਛਾ, ਕਰਫਿਊ ਆਰਡਰ ਲੱਗਣ ਦਾ ਪੈਣਾ। ਅੱਛਾ, ਮੈਂ ਉੱਥੋਂ ਨੱਸ ਉੱਠਾ। ਅੱਛਾ, ਮੈਂ ਆਖਿਆ ਵੀ ਮੈਂ ਰਾਹ 'ਚ ਮਰ ਜਾਣਾ। ਰੋਂਦੇ ਰਹਿਣਾ ਜੀ ਸਾਰੇ ਸਾਨੇ ਇੱਥੇ। ਉਹ ਮੈਂ ਉੱਥੋਂ ਅੱਗੇ ਮੈਂ ਨਸਾ ਪਿੱਛੇ ਉਹ ਤੋਂ ਗੱਡੀ ਕੋਈ ਆਉਂਦੀ ਸੀ। ਅੱਛਾ, ਮੈਂ ਆਣ ਕੇ ਤੇ ਬਹਿ ਗਿਆ ਇਸ ਤਰ੍ਹਾਂ।
ਉਹ ਆਇਆ ਨਾਲ ਤੇ ਉਹ ਜਿਹੜੇ ਸੁਣਨਾ ਜਿੱਥੇ ਮੁਸਲਮਾਨ ਜਬਰ ਪਰੋਂ ਉਹਨਾਂ ਦੇ ਵਿੱਚ ਪਾ ਗਿਆ। ਅੱਛਾ। ਇਹਨਾਂ ਦੇ ਜਿਸ ਵੇਲੇ ਛਾਟੇ ਤੇ ਉਹਨਾਂ ਆਏ ਨਾ ਉਸ ਵੇਲੇ ਕਤਲੋਗਾਰ ਜਿਹੜੀਆਂ ਗੱਡੀਆਂ ਸਾਹਮਣੀਆਂ ਇੱਕ ਦੂਜੇ ਨੂੰ ਕਤਲ ਕਰਨ ਦੇ ਵੱਢਣ ਦੇ ਸੀ ਇੱਕ ਦੂਜੇ ਵੱਢਣ ਦਾ। ਅੱਛਾ। ਉਹ ਮੈਂ ਵੀ ਉੱਠ ਕੇ ਤੇ ਨੱਸਣ ਲੱਗਾ। ਉਹ ਮੈਨੂੰ ਬਜ਼ੁਰਗ ਹੀ ਸੀ। ਉਹਨੇ ਆਖਿਆ ਉਰਾਂ ਆ ਜਾ ਇੱਥੇ ਗੱਡੀ 'ਚ ਮਰ ਜਾ, ਉੱਥੇ ਜੂ ਡਿੱਗਾ ਰਹੇਗਾ। ਕੋਈ ਉੱਥੇ ਪਿਆ, ਕੋਈ ਉੱਥੇ ਪਿਆ, ਕੋਈ ਉੱਥੇ ਪਿਆ। ਹੋਏ ਹੋਏ। ਮੈਂ ਫਿਰ ਨੱਸ ਕੇ ਨਾ ਤੇ ਗੱਡੀ 'ਚ ਵੜ ਗਿਆ। ਫਿਰ ਉਹ ਜਿਹੜੀ ਨਾ ਬਾਥਰੂਮ ਵਾਲੀ ਉਹਦੇ ਵਿੱਚ ਅਸੀਂ ਬੈਠੇ ਰਹੇ। ਕਿਹਦੇ ਵਿੱਚ? ਬਾਥਰੂਮ ਵਾਲੇ ਨੇ ਉੱਥੇ ਹਾਂ ਜਿਹਦੇ ਵਿੱਚ ਬਾਥਰੂਮ ਜਾਂ ਪਿਸ਼ਾਬ ਸ਼ੂ ਕਰਦੇ। ਅੱਛਾ ਲੋਕ ਕੇ ਬੈਠੇ ਰਹੇ। ਅੱਛਾ, ਉੱਥੇ ਕੋਈ ਵਾਸ਼ਰੂਮ ਸੀ, ਉੱਥੇ ਬੈਠੇ ਰਹੇ? ਕਾਹਦੇ ਲਈ? ਗੱਡੀ ਦੇ ਵਿੱਚ ਹੀ। ਅੱਛਾ, ਗੱਡੀ ਦੇ ਵਿੱਚ ਹੀ ਮੈਂ ਪਰਤ ਪਿਆ। ਅੱਛਾ। ਉਹ ਫਿਰ ਜਿਉਂ ਗੱਡੀ ਉਹਨੇ ਚਲਾਈ ਹੈ ਨਾ ਉਹਨੇ ਅੰਬਰਸਰ ਇੱਥੇ ਲਾਹੌਰ ਹੀ ਆਣ ਕੇ ਖਿਲਾਰੀ। ਲਾਹੌਰ ਆਣ ਕੇ ਖਿਲਾਰੀ। ਇੱਥੋਂ ਪਤਾ ਨਾ ਲੱਗੇ ਕਿੱਧਰ ਨੂੰ ਜਾਣਾ ਜਾਂ ਕਿੱਧਰ ਨੂੰ। ਅਕਲ ਫਿਕਰ ਜਿਹੜੀ ਸੀ ਨਾ ਉਹ ਕੰਮ ਨਹੀਂ ਕਰ ਰਹੀ ਸੀ। ਕਾਫੀ ਫਿਰ ਸੋਰ ਕੇ ਉਹ ਫਿਰ ਮੈਂ ਚੜਿਆ। ਮੈਂ ਉਤਰਾਂ ਸੀ ਸ਼ਾਹ ਕਾਕੂ ਦੇ ਕਾਲੇ। ਹਾਂ, ਕਾਲਾ ਸ਼ਾਹ ਕਾਕੂ। ਉਹ ਅੱਗੇ ਉੱਥੇ ਗੱਡੀ ਨਾ ਖਲੋਤੀ। ਅੱਛਾ। ਮੈਂ ਤੇ ਮੈਂ ਗਿਆ ਗੱਡੀ 'ਚ ਜਾ ਕੇ ਖਲੋਤੀ ਤੇ ਕਾਮੋਂ ਕੀ ਖਲੋਤੀ। ਕਾਮੋਂ ਕੀ? ਅੱਛਾ। ਮੈਂ ਬੜਾ ਅੱਗੇ ਨਾਲ ਪਰੇਸ਼ਾਨ ਹੋ ਗਿਆ। ਮੈਂ ਕਿਹਾ ਯਾਰ ਮੈਂ ਤੇ ਉਤਰਨਾ ਸੀ ਉੱਥੇ। ਸ਼ੇਖੂਪੁਰੇ ਵਾਲੇ ਪਾਸੇ ਜਾਣਾ ਸੀ ਜੀ। ਨਹੀਂ, ਮੈਂ ਆਹੋ ਸ਼ੇਖੂਪੁਰੇ ਵਾਲੇ ਪਾਸੇ ਮੈਂ ਜਾਣਾ ਸੀ ਪੂਰਬ ਤੇ ਇਹ ਮੈਂ ਕਿੱਥੇ ਆ ਗਿਆ। ਉਹ ਫਿਰ ਮੈਨੂੰ ਇੱਕ ਤੁਹਾਡੇ ਵਰਗਾ ਹੀ ਉਹ ਆਖਣ ਲੱਗਾ ਗੱਡੀ ਜਾਣ ਡਈ ਉਧਰ। ਉੱਥੇ ਮੈਂ ਆ ਗਿਆ। ਅੱਛਾ। ਮੈਂ ਨੱਸ ਕੇ ਸੰਗਲਾਂ ਵੀਰਦੀ ਤੋਂ ਉਹਨੂੰ ਆਣ ਕੇ ਫਪਾਇਆ। ਅੱਛਾ। ਉੱਥੇ ਆਣ ਕੇ ਮੈਂ ਫਿਰ ਨਾ ਇੱਥੇ ਕਿਲੇ ਕਦੇ ਲਈ ਤੇ ਮੈਂ ਹੁਣ ਕੀ ਜਿੱਥੋਂ ਜਾ ਕੇ ਚੜੀਦਾ ਹੈ ਮੰਡੀ ਢਾਬਾ? ਨਹੀਂ ਉੱਥੇ ਮੁਰੀਦ ਕੇ। ਅੱਛਾ। ਮੁਰੀਦ ਕੀ ਮੈਂ ਉਤਰਿਆ। ਅੱਛਾ। ਉੱਥੇ ਮੈਨੂੰ ਉਹਨਾਂ ਨੇ ਫੜ ਲਿਆ ਤੇ ਉਹ ਆਖਣ ਲੱਗੇ ਵੀ ਤੂੰ ਟਿਕਟ ਤੇਰੇ ਕੋ ਕਿੱਧਰ ਦੀ ਹੈ, ਤੂੰ ਕਿੱਧਰ ਆਉਣ ਡਿਆ, ਉਹ ਮੈਨੂੰ ਸਟੇਸ਼ਨ ਮਾਸਟਰ ਕੋਲ ਲੈ ਗਏ। ਮੈਂ ਆਖਿਆ ਭਰਾਵਾ ਮੈਂ ਤੇ ਵਕਤ ਦਾ ਮਾਰਿਆ ਨਿਕਲਿਆ। ਵਕਤ ਦਾ ਮਾਰਿਆ? ਮੇਰੀ ਅਕਲ ਫਿਕਰ 'ਚ ਗੱਲ ਕੋਈ ਨਹੀਂ। ਮੈਂ ਇਸ ਤਰ੍ਹਾਂ ਮੈਂ ਜਾਣਾ ਪੂਰਬ। ਉਹ ਆਖਣ ਲੱਗਾ ਅੱਛਾ ਇਹਨੇ ਪੈਸੇ ਜਿਹੜੇ ਨੇ ਨਾ 5 ਰੁਪਏ ਕੇ 6 ਰੁਪਏ ਉਹਨੇ ਲੈ ਲੈ। ਮੈਂ ਦੇਖ ਕੇ ਜਿਸ ਵੇਲੇ ਉਹ ਪਲੇਟਫਾਰਮ ਦੇ ਉੱਤੇ ਮੈਂ ਜਾਣ ਡਿਆ ਹਾਂ ਉਹ ਫਿਰ ਮੇਰੇ ਮਗਰ ਦੱਸਾ ਜਾਵੇ। ਉਹ ਆਖਣ ਲੱਗਾ ਤੈਨੂੰ ਸੱਦਣ ਡਿਆ। ਮੇਰਾ ਇੱਕ ਰੰਗ ਆਵੇ ਇੱਕ ਜਾਵੇ ਫਸ ਕੇ ਇੱਥੇ ਗਿਆ। ਉਹ ਆਖਣ ਲੱਗਾ ਲੈ ਪੜਿਆ ਲੋਕਾ ਆ ਪੈਸੇ ਲੈ ਜਾ ਕੇ ਰੋਟੀ ਖਾ। ਵਾਹ ਵਾਹ ਵਾਹ। ਮੈਂ ਉੱਥੋਂ ਨਿਕਲਿਆ। ਉਹ ਜੇ ਮੈਂ ਨਾ ਬੰਦਾ ਵੇਖਣ ਨਾ ਉੱਥੇ ਮੈਂ ਅੰਜ ਨੂੰ ਤੁਰ ਗਿਆ। ਮੈਂ ਅੰਜ ਨੂੰ ਖੋ ਪੀ ਨਾ ਗਿਆ। ਅੱਗੇ ਮੈਂ ਉੱਥੇ ਗਿਆ ਪੂਰਬ। ਜਿਸ ਵੇਲੇ ਮੈਂ ਪਹੁੰਚਿਆ ਤੇ ਮੈਂ ਆਖਿਆ ਉੱਥੇ ਆਇਆ ਸੀ ਸਾਡਾ ਭਾਈ ਸੀ। ਅੱਛਾ। ਮੈਂ ਆਖਿਆ ਉਹ ਕਿੱਥੇ ਨੇ? ਉਹ ਤਾਂ ਪਾਣੀ ਪੂਣੀ ਲਾਉਣ ਗਿਆ। ਅੱਛਾ। ਮੈਂ ਆਖਿਆ ਪਾਣੀ ਲਾਉਣ ਦੀ ਦੁਨੀਆ ਮਰਨ ਡਈ ਕੋਈ ਪਾਣੀ ਲਾਉਣ ਡਿਆ। ਉਹ ਰਾਤ ਹੀ ਸੱਪ ਉੱਥੋਂ ਦਾ ਬੜਾ ਜ਼ਬਰਦਸਤ ਸੀ। ਅੱਛਾ। ਉਹ ਖੜਕਾਉਂਦੇ ਅਸੀਂ ਗਏ। ਉਹ ਮੈਂ ਜਾ ਕੇ ਇਹਨਾਂ ਨੂੰ ਦੱਸਿਆ। ਮੈਂ ਆਖਿਆ ਵੀ ਜੇ ਤੁਹਾਡੇ ਪੈਰ ਕਾਜ ਕਰਦੇ ਨਿਕਲ ਜਾਓ ਐਸੇ ਮੌਕੇ। ਸਰਦਾਰਾਂ ਨੂੰ ਦੱਸਿਆ? ਨਾ, ਆਪਣੇ ਬੰਦੇ ਨੂੰ ਨਿਕਲ ਜਾਓ ਨਾ। ਸਾਡੀਆਂ ਜੋਗਾਂ ਉੱਥੇ ਸਨ ਬਹੁਤੇ ਚੰਗੜ। ਅੱਛਾ। ਚੰਗੜ ਦੇ ਬਹੁਤੇ ਨਾ ਸਾਡੇ ਉਹ ਨਿਕਲ ਦੇਣਾ ਜੇ ਤੇ ਨਾ ਉਹਨਾਂ ਡੰਗਰ ਕੋਈ ਨਹੀਂ ਜਾਣ ਦੇਣਾ। ਅੱਛਾ। ਇਹ ਫਿਰ ਉੱਥੋਂ ਨਾ ਇਹਨਾਂ ਵੱਢ ਵੁੱਢ ਕੇ ਪਾਣੀ ਤੇ ਉਸੇ ਮੌਕੇ ਆ ਗਏ। ਫਿਰ ਅਸੀਂ ਪਿੰਡ ਦੇ ਵਿੱਚ ਇਹਨਾਂ ਆਉਂਦਿਆਂ ਹੀ ਨਾ ਬਸ ਜੋਗਾਂ ਨੂੰ ਕੀਤੀਆਂ ਹੰਡਾਲੀਆਂ। ਜੋ ਤੂੰ ਮੈਂ ਉਹਨਾਂ ਪਰ ਪੁੱਛਣ ਲੱਗੇ ਪਹਿਲਾਂ ਉੱਥੇ ਵੱਤਰ ਕਿਹੜਾ ਇੱਥੇ ਆਉਂਦਾ ਰਹਿ ਜਾਂ ਕਿਹੜਾ ਨਹੀਂ। ਇਹ ਨਿਕਲ ਆਏ। ਫਿਰ ਉਹ ਜਿਹੜਾ ਹੈ ਨਾ ਪੰਡਤ ਉਹ ਬੜੀ ਸਾਡੀ ਫੇਵਰ ਕਰਦਾ ਹੈ। ਪੰਡਤ? ਅੱਛਾ।
ਉਹ ਜਿਸ ਤਰ੍ਹਾਂ ਤੁਸੀਂ ਆਖੋ ਵੀ ਆ ਸਾਡੇ ਮਹਿਮਾਨ ਨੇ, ਹੂੰ ਇਹਨਾਂ ਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਅੱਛਾ ਉਹ ਸਾਨੂੰ ਜਿਹਦੇ ਕੋਲ ਮਰਜ਼ੀ ਹੈ ਸਮਝਾ ਕੇ ਆ ਪੱਠੇ ਚਾਰਨੇ, ਜਿਹਦੇ ਕੋਲ ਮਰਜ਼ੀ ਨਿਕਲ ਉਹ ਦਾਣੇ ਵੀ ਲੋਕਾਂ ਨੂੰ ਦਵਾ ਦੂ ਦੇਣੇ। ਉਹ ਪੰਡਤ ਨੂੰ ਜਾ ਕੇ ਆਵਾਜ਼ ਮਾਰੀ, ਉਹਨੂੰ ਦੱਸਿਆ ਆਹ ਗੱਲ ਉਹਦਾ ਆ ਗੱਲ ਸੁਣ। ਉਹਨੂੰ ਦੱਸਿਆ ਵੀ ਜੇ ਤੂੰ ਜੀ ਕੱਢ ਲੈਣਾ ਤੇ ਠੀਕ ਹੀ, ਜੇ ਇਹਨਾਂ ਨੂੰ ਪਤਾ ਲੱਗ ਗਿਆ ਵੇਖ ਲਾ ਤੂੰ ਅੱਗਾਂ ਕਿਹੜੇ ਰੋਕ ਲੱਗੀਆਂ ਲਾਹੌਰ 'ਚ ਤੇ ਤੁਸੀਂ। ਉਹ ਫਿਰ ਆਖਣ ਲੱਗਾ ਵੀ ਮੈਨੂੰ ਇਹ ਕੱਢੋ। ਫਿਰ ਇੱਕ ਮੈਂ ਤੇ ਕੋਲ ਸਾਡੇ ਮਾਮੇ ਦਾ ਪੁੱਤਰ ਸੀ, ਅੱਛਾ ਇਹ ਨਿਕਲ ਆਏ। ਅਸੀਂ ਜਨਾਬ ਬਸ ਅਸੀਂ ਫਿਰ ਉਹਨਾਂ ਦੇ ਨਾਲ, ਉਹ ਦੋ ਬੀਬੀਆਂ ਸਨ ਉਹਨਾਂ ਦੇ ਨਾਲ, ਇੱਕ ਉਹਨਾਂ ਦੀ ਮਾਂ ਸੀ, ਇੱਕ ਉਹ ਆਪ ਸੀ। ਉਹਨਾਂ ਨੂੰ ਪਹਿਲੋਂ ਅੱਗੇ ਕੱਢਿਆ ਝਾੜੀਆਂ ਦੇ ਵਿੱਚ। ਅੱਛਾ ਮੂਮਨ ਬਜ਼ੁਰਗੋ ਦੱਸਿਆ ਜਾਂਦਾ ਹੈ ਕਿ ਜ਼ਿਆਦਾ ਕਤਲ ਗਾਰਤ ਸਿੱਖਾਂ ਔਰ ਮੁਸਲਮਾਨਾਂ ਦੇ ਵਿਚਕਾਰ ਹੋਈ, ਠੀਕ ਹੈ, ਜ਼ਿਆਦਾ ਦੱਸਿਆ ਜਾਂਦਾ ਹੈ। ਲੇਕਿਨ ਇਹਦੇ ਵਿੱਚ ਚੂੰਕਿ ਤੁਸੀਂ ਕ੍ਰਿਸਚਨ ਬਰਾਦਰੀ ਨਾਲ ਤੁਹਾਡਾ ਤਾਲੁਕ ਹੈ, ਕਿਆ ਕ੍ਰਿਸਚਨ ਬਰਾਦਰੀ ਦਾ ਵੀ ਨੁਕਸਾਨ ਹੋਇਆ? ਨਹੀਂ, ਜਦੋਂ ਅਸੀਂ ਕਿਸੇ ਨੂੰ ਲੁੱਟਦੇ ਨਹੀਂ, ਜਦੋਂ ਅਸੀਂ ਆਪਣੇ ਚੁੱਪ ਕਰਕੇ ਇੱਥੇ ਨਹੀਂ ਤੁਹਾਡੀ ਨਹੀਂ, ਮੈਂ ਓਵਰਆਲ ਗੱਲ ਕਰ ਰਿਹਾ। ਉਹ ਜੇ ਕਰਦੇ ਹੋਣਗੇ ਤੇ ਮਾਰਿਆ ਗਿਆ ਤੇ ਮਾਰਿਆ ਗਿਆ, ਸਾਡਾ ਕੋਈ ਨੁਕਸਾਨ, ਤੁਹਾਡਾ ਨੁਕਸਾਨ। ਅਸੀਂ ਤੇ ਇੱਥੇ ਨਾ ਬਸ ਕੋਠੇ ਦੇ ਉੱਤੇ ਬਹਿ ਰਹਿਣਾ, ਨਾ ਕੋਈ ਜੀ ਲੱਭਣਾ ਨਾ ਕੋਈ ਗੱਲ ਨਾ, ਬਸ ਮੱਝਾਂ ਆਂਝ ਸ਼ੇਰੂ ਦੇ ਆਂਝ ਲੜੀਆਂ ਫਿਰ। ਵੈਸੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ, ਬਹੁਤ ਖਰਾਬ। ਉਹ ਤੇ ਜਿਹੜੇ ਸਨ ਉਹ ਤੇ ਕਰੋੜਾਂ ਪਾਤੀ ਸਨ, ਉਹ ਤੇ ਹੈ ਤਲਕੋਟਾਂ ਦੇ ਨਾਲ ਬੜੇ ਸਨ। ਪਰ ਜਦੋਂ ਇੱਥੋਂ ਥਾਣੀ ਲੰਘੇ ਟੱਬ ਦੇ ਵਿੱਚ ਦੀ ਪਾਣੀ ਇਹਨੇ ਦੇ ਵਿੱਚ ਬੀਬੀਆਂ। ਅੱਛਾ ਜਿਹੜੇ ਬੁੱਧ ਸਿੰਘ ਉਰੇ ਸੀਗੇ, ਜਿਹੜੇ ਮਾਨਾ ਵਾਲੇ ਰਹਿੰਦੇ ਸੀ, ਅਸੀਂ ਸੁਣਿਆ ਇਹਨਾਂ ਨੇ ਹਾਥੀ ਵੀ ਰੱਖੇ ਸਨ। ਆਹੋ ਹਾਥੀ ਤੇ ਹੈ ਸਨ, ਹਾਥੀਆਂ ਦੇ ਸੁਣਿਆ ਪਹਿਲੋਂ ਤੁਹਾਡੇ ਤੋਂ ਵੀ ਪਹਿਲਾਂ। ਠੀਕ ਠੀਕ। ਉਹ ਦੱਸਦੇ ਨੇ ਬਹੁਤ ਪੁੱਛਦੇ ਬੰਦੇ ਨਾਲੇ ਪੱਤੀਆਂ ਦੇ ਮਾਲਕ ਸਨ ਇਹਨਾਂ ਦੇ। ਇੱਥੇ ਜ਼ਮੀਨ ਅੱਗੇ ਤੁਸੀਂ ਵਧੇ ਹੋਣਾ, ਜ਼ਮੀਨ ਤੇ ਤੁਹਾਂ ਲੈ ਲਈ, ਤੁਹਾਂ ਉੱਥੇ ਜਾ 100 ਮਰਬਾ ਲਿਆ, ਉੱਥੇ ਲੈ ਲਿਆ, ਕਾਲੇ ਮਾਨ ਵਾਲੇ ਲੈ ਲਿਆ, ਬਸ ਇਸ ਤਰ੍ਹਾਂ ਜਿਵੇਂ ਵੱਧਦੇ ਗਏ। ਅੱਛਾ ਹੁਣ ਤੁਹਾਡੇ ਜਿਹੜੇ ਰੱਬ ਕਰੇ ਜਿਹੜੇ ਉੱਥੇ ਤੁਹਾਡੇ ਜੀ ਰਹਿ ਗਏ ਨੇ ਜ਼ਿੰਦਾ ਹੋਣ, ਉਹਨਾਂ ਨੂੰ ਮਿਲਣ ਨੂੰ ਦਿਲ ਕਰਦਾ? ਮੈਨੂੰ ਜ਼ਰੂਰ ਕਰਦੇ, ਮੈਨੂੰ ਜ਼ਰੂਰ ਕਰਦੇ, ਦਿਲ ਕਰਦਾ ਮਿਲਣ ਨੂੰ। ਹੁਣ ਇਹ ਤੇ ਨਹੀਂ ਨਾ ਵੀ ਹੁਣ ਅਸੀਂ ਤੇ ਕਾਬੂ ਆਏ ਹਾਂ ਤੇ ਨਹੀਂ, ਹੁਣ ਇਹ ਬੱਚੇ ਨੇ ਪੁੱਤਰ ਨਹੀਂ ਤੇ ਇਹਨਾਂ ਤੋਂ ਨਹੀਂ। ਆਪਣੇ ਬੱਚਿਆਂ ਨੂੰ ਦੱਸਿਆ ਵਾ ਉਹਨਾਂ ਬਾਰੇ? ਉਹਨਾਂ ਨੂੰ ਦੱਸਿਆ, ਆਉਂਦੇ ਰਹੇ ਨੇ। ਅੱਛਾ ਅੱਛਾ ਅੱਛਾ। ਤੁਸੀਂ ਨਹੀਂ ਗਏ ਕਦੀ ਉੱਥੇ? ਮੈਂ ਨਹੀਂ, ਸਾਡੇ ਤੋਂ ਵੱਡਾ ਜਾਂਦਾ ਰਿਹਾ। ਵੱਡਾ ਜਾਂਦਾ ਰਿਹਾ, ਠੀਕ ਠੀਕ ਠੀਕ। ਅਸੀਂ ਤਾਂ ਫਿਰ ਹੁਣ ਅਸੀਂ ਉਹਨਾਂ ਤੋਂ ਬਾਅਦ ਹੀ ਹੋਏ ਨਾ, ਆਹ ਪੋਤਰੇ ਨੇ। 47 ਤੋਂ ਪਹਿਲੇ ਕਿੰਨਾ ਕੁ ਵੱਡਾ ਉੱਥੇ ਇਕੱਠ ਹੁੰਦਾ ਸੀ? ਕਿੱਥੇ? ਨਨਕਾਣਾ ਸਾਹਿਬ। ਉਹ ਤੇ ਤੇਲ ਸੁੱਟਿਆ ਵੀ ਨਹੀਂ ਥੱਲੇ ਪੈਂਦਾ। ਅੱਛਾ। ਉਹ ਬੀਬੀਆਂ ਨੇ ਜਿਹੜੀਆਂ ਸਨ ਬਹੁਤ ਆਮ ਸਨ, ਉਹਨਾਂ ਰਸਤਿਆਂ ਦੇ ਵਿੱਚ ਹੀ ਪਕਾਇਆ ਵੀ ਸਾਡਾ ਲੰਗਰ ਝੂਠਾ ਕਰ ਦਿਓ, ਸਾਡਾ ਆਂਝੀ ਕਰ ਦਿਓ, ਆਂਝੇ ਉਹਨਾਂ ਹੱਥ ਜੋੜ ਕੇ। ਇਹ ਜਿਹੜੇ ਆਂਝੇ ਨੇ ਉਹ ਕਰਮ ਵਾਲੇ, ਅਸੀਂ ਤੁਹਾਡੇ ਕੋਲ ਖੋਹ ਲੈਣਾ। ਸ਼ੁਕਰ ਦੀ ਗੱਲ, ਕਦੀ ਕਦੀ ਤੁਹਾਡੇ ਦੀਦਾਰ ਲੱਗ ਜਾਂਦੇ ਨੇ। ਅੱਛਾ। ਹੋਰ ਕੀ, ਸਾਡੇ ਦੀਦਾਰ ਰਾਹੀਂ ਉਹਨਾਂ ਲੋਕਾਂ ਦਾ ਚੇਤਾ ਆ ਜਾਂਦਾ ਫਿਰ ਸਰਦਾਰਾਂ ਦਾ ਜਿਹੜੇ ਪਹਿਲੇ ਰਹਿੰਦੇ। ਨਹੀਂ ਉਹਨਾਂ ਦਾ ਤੇ ਇਹ ਹਿਸਾਬ ਨਾਲ ਜਾਣਾ ਤੇ ਹਰ ਮੌਕੇ ਸਾਡੇ ਤੇ ਦਿਲਾਂ ਦੇ ਵਿੱਚ ਹੀ। ਉਧਰ ਦੇ ਘਰ ਦਾ ਪਤਾ ਵਾ ਤੁਹਾਨੂੰ ਉਸ ਪਿੰਡ 'ਚ? ਹਾਂਜੀ। ਪਹੁੰਚ ਜਾਓਗੇ? ਵੇਖ ਲਓ ਅਸੀਂ ਅੱਖਾਂ ਤੇ ਪੱਟੀਆਂ ਬੰਨ ਦੇਣੀਆਂ ਨੇ। ਅੱਖਾਂ ਦੇ ਇੱਥੋਂ ਹੁਣ ਬਣ ਤੇ ਮੈਂ ਹੁਣ ਤੁਰ ਜਾਣਾ। ਹੁਣ ਟੁਰ ਜਾਓਗੇ? ਵਾਹ ਵਾਹ। ਉਹ ਵੀ ਅੱਗੇ ਅੰਮ੍ਰਿਤਸਰੋਂ ਉੱਥੋਂ ਜਾਈਦਾ ਸੀ ਭਲੇ ਪਿੰਡ ਨੂੰ, ਉਤਰ ਕੇ ਤੇ ਅੱਗੇ ਆ ਗਿਆ। ਉਹ ਇਸ ਤਰ੍ਹਾਂ ਕਰ ਜਾਈਦਾ, ਸੱਕੀ ਦੇ ਉੱਤੇ ਕਰਕੇ ਪਿੰਡ, ਸੱਕੀ ਵੀ ਸੁੱਕੀ ਸੀ। ਸ਼ਾਹਪੁਰ ਡੋਗਰਾਂ ਦਾ। ਸ਼ਾਹਪੁਰ ਡੋਗਰਾਂ। ਤੇ ਕਦੀ ਰਾਬਤਾ ਨਹੀਂ ਹੋਇਆ ਉਹਨਾਂ ਨਾਲ? ਰਾਬਤਾ ਅਸੀਂ ਕਿਸ ਤਰ੍ਹਾਂ ਹੋਵੇ, ਮੈਂ ਹੁਣ ਇਕੱਲਾ ਹੀ ਰਹਿ ਗਿਆ। ਹਾਂ ਇੱਧਰ। ਅੱਛਾ। ਤੇ ਹੁਣ ਇਹਨਾਂ ਬਾਲੀ ਬੱਚੇ ਨੂੰ ਮੈਂ ਛੱਡ ਚਲੋ ਇਹ ਵੀਡੀਓ ਰਾਹੀਂ ਸ਼ਾਹਪੁਰ ਡੋਗਰਾ ਵਾਲਿਆਂ ਨੂੰ ਸੁਨੇਹਾ ਦਿੰਦੇ ਆ
ਕਿ ਇਹਨਾਂ ਦੇ ਦੋ ਭਰਾ ਜਿਹੜੇ ਨੇ ਚਾਚੇ ਦੇ ਮੁੰਡੇ, ਇਹਨਾਂ ਦੇ ਅੱਧਾ ਪਰਿਵਾਰ, ਬਲਕਿ ਅੱਧੇ ਨਾਲੋਂ ਵੀ ਬਹੁਤਾ ਪਰਿਵਾਰ ਜਿਹੜਾ ਹੈ ਉਹ ਉੱਥੇ ਹੀ ਜਿਹੜਾ ਹੈ ਉਹ ਰਹਿ ਗਿਆ ਹੈ। ਤੇ ਅਗਰ ਤੁਸੀਂ ਕੋਈ ਵੀ ਇਹਨਾਂ ਦੇ ਪਰਿਵਾਰ ਦੇ ਜੀਆਂ ਨਾਲ ਜਿਹੜਾ ਹੈ ਉਹਨਾਂ ਬਾਰੇ ਜਾਣਦੇ ਹੋ ਜਿਹੜੇ ਨਾਂ ਇਹਨਾਂ ਨੇ ਲਏ ਨੇ, ਸੋ ਅਸੀਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਨੰਬਰ ਜਿਹੜਾ ਹੈ ਉਹ ਅਸੀਂ ਛੱਡਾਂਗੇ, ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ ਤਾਂ ਕਿ ਇਹਨਾਂ ਦੇ ਜੀ ਜਿਹੜੇ ਨੇ ਉਹਨਾਂ ਦਾ ਰਾਬਤਾ ਇਹਨਾਂ ਨਾਲ ਜ਼ਰੂਰ ਹੋ ਸਕੇ। ਰੱਖਾ ਤੇ ਬਜ਼ੁਰਗੋ ਵੈਸੇ ਦਿਲ ਕਰਦਾ ਕਿ ਇੱਕ ਵਾਰੀ ਫਿਰ ਉਸੇ ਤਰ੍ਹਾਂ ਜਾਈਏ ਉੱਥੇ, ਦਿਲ ਕਰਦਾ? ਅੱਛਾ, ਇਹ ਤਾਂ ਹੁਣ ਇਹਨਾਂ ਤੇ ਬੱਚਿਆਂ ਵੇਖਿਆ ਨਹੀਂ। ਹੂੰ, ਪੋਤਰੇ ਨੇ ਸਾਰੇ ਉਹ ਵੰਡ ਨੇ ਤੇ ਹੁਣ ਇਹੀ ਦਰਮਿਆਨ 'ਚ ਜਿਹੜੀ ਇੱਕ ਲਕੀਰ ਪਾਤੀ ਆ, ਹੁਣ ਉਹ ਵੀ ਵਿਚਾਰੇ ਤਰਸਦੇ ਆ ਤੇ ਇੱਥੇ ਦੇ ਲੋਕ ਵੀ ਤਰਸਦੇ। ਬਸ ਗੱਲ ਤੇ ਆ। ਜਦੋਂ ਅਸੀਂ ਰਲ ਕੇ ਬੈਠਾਂਗੇ, ਨਹੀਂ ਗੱਲ ਨਹੀਂ ਕਰਾਂਗੇ ਤੇ ਰਾਹ ਕਿੱਦਾਂ ਖੁੱਲਣਗੇ ਦੱਸੋ? ਰਾਹ ਕਿਸ ਤਰ੍ਹਾਂ ਨਾਲ ਹੂੰ, ਇਹਨਾਂ ਤੋਂ ਖੁਦਾ। ਵੈਸੇ ਤੁਸੀਂ ਕੀ ਜਾਣਦੇ ਹੋ? ਤੁਸੀਂ ਉਹ ਵੇਲਾ ਵੀ ਵੇਖਿਆ, ਮਤਲਬ ਉਸ ਵੇਲੇ ਤੁਸੀਂ ਦੱਸ ਰਹੇ ਹੋ ਕਿ 100 ਸਾਲ ਤੋਂ ਵੀ ਉਮਰ ਤੁਹਾਡੀ ਜ਼ਿਆਦਾ ਹੈ, ਤੁਸੀਂ ਉਹ ਵੇਲਾ ਵੀ ਵੇਖਿਆ, ਇਹ ਵੇਲਾ ਵੀ ਵੇਖਿਆ, ਤੁਸੀਂ ਹੁਣ ਕੀ ਜਾਣਦੇ ਹੋ ਕਿ ਦੋਵਾਂ ਦੇਸ਼ਾਂ 'ਚ ਪਿਆਰ ਮੁਹੱਬਤ ਹੋਣਾ ਚਾਹੀਦਾ ਹੈ ਜਾਂ ਫਿਰ ਅਸੀਂ ਤੇ ਇਹਨੇ ਹੋਣਾ ਚਾਹੀਦਾ ਪਿਆਰ ਹੋਵੇ? ਹਾਂਜੀ ਪਿਆਰ, ਪਰ ਇਹ ਲੋਕ ਜਿਹੜੇ ਨੇ ਆਓ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਦੋਵਾਂ ਦੇਸ਼ਾਂ ਦੇ ਹਾਲਾਤ। ਨਹੀਂ ਉਹ ਤਾਂ ਖੈਰ ਹੋਣਗੇ ਹੀ ਚੰਗੇ ਜਾਂ ਕਿਸ ਤਰ੍ਹਾਂ। ਅੱਛਾ, 47 ਦੇ ਵਿੱਚ ਇੱਥੇ ਕੋਈ ਲਾਗੇ ਛਾਗੇ ਪਿੰਡਾਂ 'ਚ ਕੋਈ ਕਤਲੋ ਗਾਰਤ ਇੱਥੇ ਤੇ ਨਹੀਂ ਹੋਈ ਸੀ? ਨਹੀਂ ਇੱਥੇ ਨਹੀਂ ਹੋਈ, ਇਹ ਦਰਗਾਹ ਹੋਈ ਹੈ ਇੱਥੇ ਉਹ ਕੀ ਪਲੇਰ ਸੰਗਲੇ ਦੇ ਲਾਗੇ। ਆਹੋ ਪਲੇਰ, ਹਾਂਜੀ, ਉੱਥੇ ਕੋਈ ਮਜਬੀਆਂ ਦੇ ਘਰ ਵੀ ਸਨ, ਕੁਝ ਹੋਰ ਵੀ ਸਨ ਉੱਥੇ, ਬਹੁਤ ਕਲਾਮ ਹੋਈ। ਅੱਛਾ, ਜਾਂ ਹੋਰ ਲਾਂਬੇ ਹੋਈ। ਇੱਥੇ ਹੁਣ ਕਿਸੇ ਨੇ ਕਾਹਦੀ ਵੀ ਕਰਨੀ ਸੀ, ਇਹ ਤੇ ਆਪ ਬੜੇ ਪੁੱਛਦੇ ਸਨ। ਇੱਥੇ ਕੋਈ ਜੈਸਾ ਨਹੀਂ। ਫਿਰ ਉਹ ਇੱਕ ਗੱਲ ਹੋਰ ਸੀ, ਇਹਨਾਂ ਜਦੋਂ ਜਾਣ ਲੱਗੇ ਨਾ ਤੇ ਇਹਨਾਂ ਉਹ ਨਹਿਰ ਜਿਹੜੀ ਸੀ ਨਾ ਵੱਡੀ, ਉਹ ਵੜ ਦਿੱਤੀ। ਅੱਛਾ, ਵੜ ਦਿੱਤੀ ਉਹ ਪਾਣੀ ਦੇ ਵਿੱਚ। ਕਾਫੀ ਉਹ ਬੀਬੀਆਂ ਫਿਰ ਇਹਨੇ ਨਾ ਪਾਣੀ ਲੰਘ ਕੇ ਨਾ ਤੇ ਗਈਆਂ। ਅੱਛਾ, ਇੱਥੇ ਉਹ ਕਰੋੜਾਂ ਦੇ ਮਾਲਕ ਸਨ। ਇਹਨਾਂ ਨੂੰ ਲੁੱਟਿਆ ਖੜਿਆ ਉਹਨਾਂ ਕੁਛ ਨਹੀਂ। ਸਾਨੂੰ ਪੈਸੇ ਧੇਲੇ ਦਾ ਪਤਾ ਨਹੀਂ ਵੀ ਉਹਨਾਂ ਕੋ ਖੜਿਆ ਹੋਵੇ ਜਾਂ ਕਿਸ ਤਰ੍ਹਾਂ। ਉਹਦੇ ਅਮੀਰ ਆਦਮੀ ਸਨ, ਬਹੁਤ ਵੱਡੇ ਅਮੀਰ ਆਦਮੀ ਸਨ। ਅਦਾਲਤਾਂ ਵੀ ਕਰਦੇ ਸਨ, ਹਰ ਇੱਕ ਗੱਲ ਕਰਦੇ ਸਨ। ਤੇ ਬਸ ਦੁਨੀਆ ਜਿਹੜੇ ਪੁਰਾਣੇ ਬੰਦੇ ਨੇ ਉਹ ਸਹਿਕ ਰਹੇ ਨੇ, ਉਹ ਵਕਤ ਨਹੀਂ ਹੱਥੋਂ। ਇੱਥੇ ਉਹਨਾਂ ਦਾ ਕੋਈ ਗੱਲਾਂ ਭੰਨ ਲੈ, ਇਹ ਖੁਸ਼ੀ ਪੈ ਗਏ। ਅੱਛਾ, ਬਸ ਬਜ਼ੁਰਗ ਜ਼ਿਆਦਾ ਕਰੀ ਸ਼ੁਕਰ ਜਿਹੜਾ ਵਕਤ ਲੰਘ ਜਾਏ। ਉਹ ਸਾਡਾ ਪਿੰਡ ਤੇ ਫਿਰ ਵੀ ਅਸੀਂ ਵੱਖਰੇ ਹਾਂ ਤੇ ਸੁਖੀ ਹਾਂ। ਬਾਹਰੋਂ ਪਾਕ ਕਰਾ ਕੇ ਫਿਰ ਉਹ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਹਰ ਇੱਕ ਗੱਲ ਕੀਤੀ ਕਰਾਇਆ। ਅੱਛਾ, ਤੇ ਉਹਦਾ ਸ਼ੁਕਰ ਹੈ ਜਿਹੜਾ ਵਕਤ ਲੰਘ ਜਿਹੜਾ ਵਕਤ ਲੰਘ ਗਿਆ, ਸ਼ੁਕਰ ਉਹਦੇ ਸ਼ੁਕਰ ਨੂੰ। ਉਹ ਜਿਹੜੀ ਸੀ ਨਾ ਗੱਲ, ਉਹ ਕੋਈ ਨਹੀਂ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਬਜ਼ੁਰਗਾਂ ਨੇ ਉਹ ਸਭ ਕੁਝ ਦੱਸਿਆ ਜੋ ਉਸ ਵੇਲੇ ਇਹਨਾਂ ਨੇ ਆਪਣੀ ਅੱਖੀ ਵੇਖਿਆ, ਜੋ ਆਪਣੇ ਪਿੰਡੇ ਤੇ ਹੰਡਾਇਆ, ਉਹ ਸਭ ਕੁਝ ਬਜ਼ੁਰਗਾਂ ਨੇ ਸਾਨੂੰ ਦੱਸਿਆ। ਇਹ ਬਜ਼ੁਰਗ ਖੁੱਲੀਆਂ ਕਿਤਾਬਾਂ ਨੇ ਸਾਡੇ ਰਾਹੀਂ, ਔਰ ਇਹ ਕਿਸੇ ਕਹਾਣੀਆਂ ਸਾਨੂੰ ਕੋਈ ਵੀ ਨਹੀਂ ਦੱਸਦਾ। ਵੰਡ ਨੂੰ ਲਗਭਗ 72 ਸਾਲ ਹੋ ਚੁੱਕੇ ਨੇ, ਔਰ ਇਹੋ ਜਿਹੇ ਬਜ਼ੁਰਗ ਜੋ ਸਾਨੂੰ ਦੱਸ ਸਕਣ, ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਸੋ ਅਗਲੇ 2-4 ਸਾਲਾਂ ਤੱਕ ਇਹ ਬਜ਼ੁਰਗ ਸਾਨੂੰ ਨਹੀਂ ਮਿਲਣੇ, ਔਰ ਇਸੇ ਹੀ ਕਰਕੇ ਇਹ ਕਹਾਣੀਆਂ ਜਿਹੜੀਆਂ ਹਨ ਉਹ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ, ਔਰ ਆਉਣ ਵਾਲੇ ਵੇਲੇ 'ਚ ਵੀ ਕਰਦੇ ਰਵਾਂਗੇ। ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ ਕਿਸੇ ਹੋਰ ਥਾਂ ਦੇ ਉੱਪਰ, ਕਿਸੇ ਹੋਰ ਬਜ਼ੁਰਗ ਦੇ ਨਾਲ, ਕਿਸੇ ਹੋਰ ਕਹਾਣੀ ਰਾਹੀਂ। ਰੱਬ ਰੱਖਾ ਜੀ।